ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਅੱਜ ਸਵਾਗਤ ਅਸੀਂ ਤੁਹਾਡਾ ਕਰਾਂਗੇ। ਲੰਮੇ ਸਮੇਂ ਬਾਅਦ ਤੁਸੀਂ ਵਾਪਸੀ ਕੀਤੀ ਹੈ, ਸੋ ਇਸ ਲਈ ਸਵਾਗਤ ਤੁਹਾਡਾ ਜੀ। ਜੀ ਧੰਨਵਾਦ ਸ਼ਰਮਾ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਮਈ 23 ਦਾ ਹੈ। ਅੱਜ 23 ਮਈ ਹੈ, ਸਾਲ 2023 ਦੀ, ਤੇ ਦਿਨ ਮੰਗਲਵਾਰ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੋਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ, ਤਾਂ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੇਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੀ। ਦਿੱਲੀ ਤੋਂ ਚੰਡੀਗੜ੍ਹ ਜਿਹੜੀ ਟਰੱਕ ਦੀ ਸਵਾਰੀ ਕੀਤੀ ਹੈ, ਸਿਆਸਤਦਾਨਾਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ ਚੀਜ਼ਾਂ ਵੱਡੀਆਂ ਕਰਕੇ ਪੇਸ਼ ਕਰਨੀਆਂ ਪੈਂਦੀਆਂ। ਤੇ ਸਿਆਸਤ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਹਮੇਸ਼ਾ ਜੋ ਵੀ ਤੁਸੀਂ ਕਰਦੇ ਹੋ ਤੇ ਉਹ ਜੇ ਤੁਸੀਂ ਕਰ ਰਹੇ ਹੋ ਤੇ ਜੇ ਦਿਖਾਇਆ ਨਹੀਂ ਤਾਂ ਉਹ ਕੀਤਾ ਕਿਸੇ ਕੰਮ ਦਾ ਨਹੀਂ। ਕਹਿੰਦੇ ਡਰਾਈਵਰਾਂ ਕੋਲੇ ਬਹਿ ਗਏ ਤੇ ਬੈਠੇ ਵੀ ਢਾਬੇ ਤੇ ਹੈ, ਤੇ ਕੀਤੀ ਵੀ ਮਨ ਕੀ ਬਾਤ ਹੈ ਕਿ ਸੁਣੀ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਕਿ ਕੀਤੀ ਹੈ ਜਾਂ ਸੁਣੀ ਹੈ, ਪਰ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਦੀ ਇਹ ਟਰੱਕ ਯਾਤਰਾ ਖਾਸੀ ਚਰਚਾ ਚ ਹੈ ਜੀ। ਸੋਮਵਾਰ ਦੀ ਦੇਰ ਰਾਤ ਤੇ ਮੰਗਲਵਾਰ ਦੀ ਤੜਕਸਾਰ ਭਾਰਤੀ ਸਮੇਂ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਹਿਸਾਬ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸੋਮਵਾਰ ਦੀ ਰਾਤ ਨੂੰ ਦਿੱਲੀ ਤੋਂ ਰਾਹੁਲ ਗਾਂਧੀ ਦਾ ਕਾਫਲਾ ਨਿਕਲਦਾ ਤੇ ਕਹਿੰਦੇ ਰਾਹ ਦੇ ਵਿੱਚ ਆ ਕੇ ਟਰੱਕ ਨੂੰ ਹੱਥ ਦਿੰਦੇ ਨੇ ਤੇ ਆਪ ਟਰੱਕ ਚੜ ਜਾਂਦੇ ਨੇ ਤੇ ਕਾਫਲਾ ਅੱਡ ਛੱਡ ਦਿੰਦੇ ਨੇ। ਬੇਸ਼ੱਕ ਗੱਡੀਆਂ ਅੱਗੇ ਪਿੱਛੇ ਟਰੱਕ ਦੇ ਰਹੀਆਂ, ਪਰ ਕਹਿੰਦੇ ਕਿ ਉਹਨੂੰ ਕਹਿ ਦਿੱਤਾ ਗਿਆ ਕਿ ਦੂਰੀ ਰੱਖਿਓ ਤਾਂ ਕਿ ਟਰੱਕ ਡਰਾਈਵਰ ਤੇ ਕੋਈ ਮਾਨਸਿਕ ਅਸਰ ਨਾ ਪਵੇ। ਤੇ ਇਸ ਲਈ ਕਹਿੰਦੇ ਕਿ ਰਾਹੁਲ ਗਾਂਧੀ ਇਕੱਲੇ ਟਰੱਕ ਸਵਾਰ ਹੈ ਤੇ ਉਹੀ ਉਹਨਾਂ ਦੀ ਜਿਹੜੀ ਪਹਿਚਾਣ ਆ, ਚਿੱਟੀ ਟੀ-ਸ਼ਰਟ ਦੇ ਨਾਲ ਪਜਾਮਾ ਪਾਇਆ ਸੀ ਤੇ ਉਸੇ ਚਿੱਟੀ ਟੀ-ਸ਼ਰਟ ਨਾਲ ਸਵਾਰ ਹੋਏ। ਤੇ ਕਹਿੰਦੇ ਕਿ ਅਚਾਨਕ ਟਰੱਕ ਆ ਕੇ ਸਵੇਰ ਦੇ ਤੜਕਸਾਰ ਦੇ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੇ ਲਾਗੇ ਉੱਥੇ ਅੰਬਾਲੇ ਰੁਕਦਾ ਤੇ ਕਹਿੰਦੇ ਗੁਰੂ ਘਰ ਮੱਥਾ ਵੀ ਟੇਕਦੇ ਨੇ ਤੇ ਉੱਥੇ ਜਥੇਦਾਰ ਸਿੰਘ ਸਾਹਿਬਾਨਾਂ ਨਾਲ ਗੱਲਬਾਤ ਵੀ ਕਰਦੇ ਨੇ ਤੇ ਫਿਰ ਲੰਗਰ ਹਾਲਕਨੀ ਦਾ ਰੁੱਖ ਕਰਦੇ ਨੇ ਤੇ ਸਵੇਰ ਦੀ ਚਾਹ ਉੱਥੇ ਗੁਰੂ ਘਰ ਛਕਦੇ ਨੇ। ਉਸ ਤੋਂ ਬਾਅਦ ਕਹਿੰਦੇ ਫਿਰ ਟਰੱਕ ਦਾ ਸਫ਼ਰ ਸ਼ੁਰੂ ਹੁੰਦਾ ਤੇ ਫਿਰ ਲਾਲੜੂ ਕੋਲ ਆ ਕੇ ਇੱਕ ਢਾਬੇ ਤੇ ਮੰਗਲਵਾਰ ਦੀ ਸਵੇਰ ਦੇ 5:40 ਦਾ ਕਹਿੰਦੇ ਟਾਈਮ ਹੋਣਾ ਲਗਭਗ, ਜਦੋਂ ਆ ਕੇ ਉੱਥੇ ਰੁਕਦੇ ਆ ਤੇ ਉਹ ਤੋਂ ਬਾਅਦ ਆ ਕੇ ਕਹਿੰਦੇ ਕਿ ਮੇਜ਼ ਤੇ ਬਹਿ ਜਾਂਦੇ ਆ ਤੇ ਉੱਥੇ ਜਿੰਨੇ ਕੁ ਲੋਕ ਸੀ ਉਸ ਸਮੇਂ ਜਾਂ ਜਿਹੜੇ ਉੱਥੇ ਦੇ ਵਰਕਰ ਸੀ ਢਾਬੇ ਵਾਲੇ, ਉਹ ਥੋੜੇ ਜਿਹੇ ਹੈਰਾਨ ਪਰੇਸ਼ਾਨ ਹੁੰਦੇ ਆ ਕਿ ਲੱਗਦਾ ਰਾਹੁਲ ਗਾਂਧੀ ਵਰਗਾ ਰਿਹਾ ਹੁੰਦਾ ਹੈ ਨਾ। ਤੇ ਕਹਿੰਦੇ ਕਿ ਜਾਨੂੰ ਫਿਰ ਗੱਡੀਆਂ ਆ ਜਾਂਦੀਆਂ, ਫਿਰ ਉਹਨਾਂ ਦਾ ਸ਼ੱਕ ਯਕੀਨ ਚ ਬਦਲ ਜਾਂਦਾ ਅਚਾਨਕ ਜਦੋਂ ਗੱਡੀਆਂ ਸਿਕਿਉਰਿਟੀ ਸਾਰਾ ਕੁਛ ਉੱਥੇ ਨਾਲ ਪਹੁੰਚ ਜਾਂਦਾ ਜੀ। ਤੇ ਰਾਹੁਲ ਗਾਂਧੀ ਆਪਣੇ ਲਈ ਮਿੱਠੇ ਵਾਲੀ ਚਾਹ ਉੱਥੇ ਵੀ ਮੰਗਾਉਂਦੇ ਆ ਤੇ 2 ਆਲੂ ਪਿਆਜ਼ਾਂ ਵਾਲੇ ਪਰੌਂਠੇ ਉੱਥੇ ਛਕਦੇ ਆ ਤੇ ਫਿਰ ਜਾਨੂੰ ਸਟਾਫ ਆ ਜਾਂਦਾ, ਉਹ ਨਾਲ ਦੇ ਕਹਿੰਦੇ ਵੀ ਜਿਹਨੇ ਪਰੌਂਠਾ ਛਕਣਾ ਪਰੌਂਠੇ ਛਕ ਲਓ, ਜਿਹਨੇ ਚਾਹ ਪੀਣੀ ਹੈ ਚਾਹ ਪੀ ਲਓ। ਤੇ ਚਾਹ ਦੇ ਤਾਂ ਫਿਰ 30 ਕੱਪ ਲੱਗ ਜਾਂਦੇ ਆ, ਪਰ ਪਰੌਂਠੇ 10 ਕੇ ਲੱਗਦੇ ਜਾਂ ਮਤਲਬ ਬਾਕੀ ਸਟਾਫ ਨੇ ਜਾਂ ਰਾਹ 'ਚ ਕੁਛ ਖਾ ਪੀ ਲਿਆ ਹੋਵੇ। 8 ਪਰੌਂਠੇ ਹੋਰ ਜਣਿਆਂ ਨੇ ਖਾਧੇ, 2 ਰਾਹੁਲ ਨੇ ਖਾਧੇ, ਚਾਹ ਲਗਭਗ ਸਾਰਿਆਂ ਨੇ ਪੀਤੀ। ਸੋ ਇਹ 30 ਕੱਪ ਚਾਹ ਦੇ ਤੇ 10 ਪਰੌਂਠਿਆਂ ਦੇ ਪੈਸੇ ਫਿਰ ਰਾਹੁਲ ਗਾਂਧੀ ਆਪ ਢਾਬਿਆਂ ਨੂੰ ਦਿੰਦੇ ਤੇ ਢਾਬੇ ਵਾਲਾ ਇੱਕ ਵਾਰ ਲੈਣੋਂ ਇਨਕਾਰ ਕਰਦਾ। ਉਹ ਕਹਿੰਦੇ ਨਹੀਂ ਬਾਈ, ਇਹ ਤਾਂ ਤੇਰੀ ਮਿਹਨਤ ਆ, ਤੂੰ ਆਪਣੇ ਪੈਸੇ ਫੜ। ਤੇ ਉਹ 1400 ਦਾ ਬਿੱਲ ਬਣਾਉਂਦਾ ਤੇ 1400 ਰੁਪਈਆ ਉਹਨੂੰ ਜਦੋਂ ਦਿੰਦੇ ਨੇ, ਨਾਲ 100 ਰੁਪਈਆ ਜਿਹੜਾ ਸਰਵਿਸ ਦੇ ਰਿਹਾ ਸੀ ਉਹਨਾਂ ਨੂੰ, ਉਹਨੂੰ ਟਿਪ ਵੀ ਦੇ ਕੇ ਜਾਂਦੇ। ਸੋ ਇਸ ਲਈ ਉਹ ਸਭ ਦੇ ਦੌਰਾਨ ਉਹ ਕਹਿੰਦੇ ਕਿ ਜਿੰਨੀ ਦੇਰ ਉਹ ਟਰੱਕ ਦੇ ਵਿੱਚ ਸਵਾਰ ਰਹੇ, ਉਹ ਡਰਾਈਵਰ ਦੇ ਅਨੁਸਾਰ ਕਿ ਮੇਰੇ ਨਾਲ ਗੱਲ ਕਰਦੇ ਰਹੇ, ਮੇਰੇ ਤੋਂ ਜਾਣਦੇ ਰਹੇ ਕਿ ਤੁਸੀਂ ਕਿਹੜੇ ਕਿਹੜੇ ਰੂਟ ਤੇ ਕਿਵੇਂ ਜਾਂਦੇ ਹੋ, ਤੇ ਕੀ ਮੁਸ਼ਕਲਾਂ ਆਉਂਦੀਆਂ, ਕਿਹੜੇ ਸੂਬੇ ਦੇ ਵਿੱਚ ਕਿਹੋ ਜਿਹਾ ਵਿਵਹਾਰ ਹੈ, ਕਿੱਥੇ ਕੀ ਮੁਸ਼ਕਲਾਂ ਨੇ ਤੁਹਾਡੀਆਂ, ਸਰਕਾਰਾਂ ਤੋਂ ਤੁਹਾਨੂੰ ਕੀ ਹੋਰ ਮਿਲਣਾ ਚਾਹੀਦਾ ਹੈ ਨਾ, ਜਾਂ ਕੋਈ ਦਿੱਕਤ ਆਉਂਦੀ ਹੈ ਇੱਕ ਦੂਸਰੇ ਸੂਬੇ ਦੇ ਵਿੱਚ, ਉੱਥੇ ਕੀ ਸਹੂਲਤ ਹੋਣੀ ਚਾਹੀਦੀ ਹੈ, ਪੁਲਿਸ ਕਿਵੇਂ ਤੰਗ ਕਰਦੀ ਹੈ ਜਾਂ ਹੁਣ ਨਹੀਂ ਕਰਦੀ, ਕਿਹੜੇ ਸੂਬੇ ਦੀ ਕਰਦੀ ਆ। ਇਸੇ ਤਰ੍ਹਾਂ ਕਹਿੰਦੇ ਜਦੋਂ ਢਾਬੇ ਤੇ ਰੁਕੇ ਤਦ ਉਸ ਦੌਰਾਨ ਉਹ ਚਾਹ ਪਰੌਂਠਿਆਂ ਦੇ ਦੌਰਾਨ ਉੱਥੇ ਜਿੰਨੇ ਕੋਈ ਟਰੱਕ ਡਰਾਈਵਰ ਕਲੀਨਰ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ ਤੇ ਖਾਸ ਕਰਕੇ ਕਹਿੰਦੇ ਕਿ ਉੱਥੇ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ। ਉਹ ਕਹਿੰਦੇ ਮੈਨੂੰ ਤੁਸੀਂ ਦੱਸੀ ਜਾਓ ਤੇ ਮੈਂ ਆਪਣਾ ਚਾਹ ਪਰੌਂਠਾ ਵੀ ਨਾਲ ਛਕਦਾ। ਕਰੀਬ 29 ਤੋਂ 30 ਮਿੰਟ ਮਤਲਬ ਅੱਧੇ ਘੰਟੇ ਦਾ ਸਮਾਂ ਉਹਨਾਂ ਨੇ ਉਸ ਢਾਬੇ ਤੇ ਬਿਤਾਇਆ ਤੇ ਬਹੁਤ ਹੁੰਦਾ ਇੱਕ ਇਹੋ ਜਿਹੇ ਬੰਦੇ ਦਾ ਇੰਨੇ ਦੇਰ ਲਈ ਰੁਕ ਜਾਣਾ। ਸੋ ਇਸ ਲਈ
ਔਰ ਇਸ ਨੂੰ ਇਕੱਲੇ, ਫਿਰ ਤੁਹਾਡੀ ਗੱਲ ਦੁਰਸਤ ਹੈ ਕਿ ਜੇਕਰ ਇਹ ਸਿਰਫ ਟਰੱਕ ਵਾਲਿਆਂ ਦੀ ਮੁਸ਼ਕਲ ਸਮਝਣ ਦਾ ਪੈਮਾਨਾ ਹੁੰਦਾ, ਫਿਰ ਉਹ ਟਰੱਕ ਚੜ੍ਹਦਿਆਂ ਦੀ ਫੋਟੋ ਖਿੱਚਣ ਦੀ ਲੋੜ ਨਹੀਂ ਸੀ, ਫਿਰ ਕੈਬਨ 'ਚ ਬੈਠਿਆਂ ਦੀ ਫੋਟੋਆਂ ਬਣਾਉਣ ਦੀ ਲੋੜ ਨਹੀਂ ਸੀ, ਹੈ ਨਾ। ਫਿਰ ਇਹ ਦੱਸਣ ਦੀ ਲੋੜ ਨਹੀਂ ਸੀ ਉੱਥੇ ਉਤਰੇ ਜੀ, ਉੱਥੋਂ ਚੜ੍ਹੇ ਜੀ, ਇੰਨੇ ਮਿੰਟ ਰਹੇ ਜੀ। ਇਹ ਜਾਣਕਾਰੀ ਵੀ ਮੀਡੀਆ ਨਾਲ ਕਿਸੇ ਨੇ ਸਾਂਝੀ ਕੀਤੀ ਆ ਨਾ, ਚਾਹੇ ਮੀਡੀਆ ਢਾਬੇ ਵਾਲਿਆਂ ਤੱਕ ਪਹੁੰਚਿਆ ਹੋਵੇ, ਪਰ ਫੋਟੋਆਂ ਟਰੱਕ 'ਚ ਚੜ੍ਹਨ ਦੀਆਂ, ਅੰਦਰ ਬੈਠਿਆਂ ਦੀਆਂ ਉਵੇਂ ਹੀ ਆ, ਜਿਵੇਂ ਮੋਦੀ ਦੇ ਕਾਫਲੇ ਦੇ ਵਿੱਚ ਵੀ ਉਹਦੀ ਫੋਟੋ ਅੰਦਰੋਂ ਖਿੱਚੀ ਜਾਂਦੀ, ਉਵੇਂ ਟਰੱਕ ਦੇ ਅੰਦਰੋਂ ਵੀ ਬੈਠੇ ਦੀ ਫੋਟੋਆਂ ਹੈਗੀਆਂ ਰਾਹੁਲ ਗਾਂਧੀ ਦੀਆਂ। ਸੋ ਇਸ ਲਈ ਫਿਰ ਉਹ ਢਾਬੇ ਦੇ ਵਾਲੀਆਂ ਵੀ ਫੋਟੋਆਂ। ਸੋ ਇਹਦਾ ਮਤਲਬ ਇਹ ਪ੍ਰਚਾਰਨਾ ਵੀ ਹੁੰਦਾ, ਇਹ ਦੱਸਣਾ ਵੀ ਹੁੰਦਾ, ਤੇ ਇਹਦੇ ਨਾਲ ਇਹ ਕੋਸ਼ਿਸ਼ ਹੁੰਦੀ ਹੈ ਕਿ ਬਾਈ ਰਾਹੁਲ ਗਾਂਧੀ ਸਾਰੇ ਟਰੱਕਾਂ ਵਾਲਿਆਂ ਦਾ ਹਮੈਤੀ ਬਣ ਗਿਆ ਹੁਣ, ਹੈ ਨਾ। ਸੋ ਇਸ ਲਈ ਇਸ ਪ੍ਰਚਾਰ ਵਜੋਂ ਦੇਖਣ ਦੀ ਲੋੜ ਹੈ ਕਿ ਦੇਸ਼ ਦੇ ਵਿੱਚ ਜਿੰਨੇ ਲੱਖਾਂ ਦੀ ਗਿਣਤੀ 'ਚ ਟਰੱਕ ਨੇ, ਉਨੇ ਉਹਨਾਂ ਦੇ ਟਰੱਕ ਡਰਾਈਵਰ ਨੇ, ਉਨੇ ਕਲੀਨਰ ਨੇ, ਉਨੀਆਂ ਕੰਪਨੀਆਂ ਨੇ, ਉਨੇ ਮਾਲਕ ਨੇ, ਅੱਗੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ। ਉਹ ਢਾਬੇ ਵਾਲਿਆਂ ਨਾਲ ਜੁੜਿਆ ਹੈ, ਉਹ ਟਾਇਰਾਂ ਵਾਲਿਆਂ ਨਾਲ ਜੁੜਿਆ, ਉਹਨਾਂ ਦਾ ਪੈਂਚਰ ਵਾਲਿਆਂ ਨਾਲ ਸੰਬੰਧ ਜੁੜਿਆ, ਪੰਪ ਵਾਲਿਆਂ ਨਾਲ ਜੁੜਿਆ। ਉਹ ਸਾਰੇ ਨੂੰ ਇਸ ਯਾਤਰਾ ਦੇ ਰਾਹੀਂ ਕੈਸ਼ ਕਰਨ ਦੀ ਵੀ ਇੱਕ ਕਵਾਇਦ ਹੈ, ਤੇ ਇਹ ਦੱਸਣ ਦੀ ਵੀ ਕੋਸ਼ਿਸ਼ ਹੈ ਕਿ ਸਾਨੂੰ ਤੁਹਾਡੀ ਫਿਕਰਮੰਦੀ ਹੈ। ਸੋ ਰਾਹੁਲ ਗਾਂਧੀ ਪਹਿਲਾਂ ਵੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸਰਗਰਮ ਹੋਏ ਸੀ ਆਪਣੀ ਰਾਜਨੀਤੀ ਦੇ ਵਿੱਚ, ਤਦ ਵੀ ਕਦੇ ਮੈਟਰੋ 'ਚ ਚੜ੍ਹ ਜਾਂਦੇ ਸੀ, ਤਦ ਵੀ ਕਦੇ ਬੱਸਾਂ 'ਚ ਚਲੇ ਜਾਂਦੇ ਸੀ, ਕਦੇ ਐਂ ਗੱਲ ਕਰਦੇ ਸੀ। ਪਰ ਉਹ ਅਚਾਨਕ ਮੋਦੀ ਦੀ PR ਉਹ ਜ਼ਿਆਦਾ ਹਾਵੀ ਹੈਗੀ ਤੇ ਰਾਹੁਲ ਦੀ PR ਕਮਜ਼ੋਰ ਰਹਿ ਗਈ, ਇਸ ਲਈ ਫਿਰ ਉਹ ਪਿੱਛੇ ਰਹਿ ਗਏ। ਤੇ ਹੁਣ ਉਹ PR ਨੂੰ ਵਧਾਵਾ ਦਿੱਤਾ ਜਾ ਰਿਹਾ, ਹੁਣ ਸ਼ੈਲੀ ਅੰਦਾਜ਼ ਵੀ ਬਦਲਿਆ ਜਾ ਰਿਹਾ। ਅਸਲ 'ਚ ਕਰਨਾਟਕਾ ਦੀ ਚੋਣ ਤੋਂ ਬਾਅਦ ਕਹਿ ਲਓ ਕਿ ਰਾਹੁਲ ਗਾਂਧੀ ਸ਼ਿਮਲੇ ਦਾ ਰੁੱਖ ਕਰ ਰਹੇ ਸੀ, ਕਿਤੇ ਕਹਿੰਦੇ ਕਿ ਉੱਥੇ ਉਹਦੀ ਭੈਣ ਦਾ ਜਿਹੜਾ ਘਰ ਬਣਿਆ, ਉੱਥੇ ਜਾ ਕੇ 2-4 ਦਿਨ ਹੋ ਸਕਦਾ ਆਰਾਮ ਫਰਾਉਣਾ ਹੋਵੇ, ਜਾਂ ਠੰਡੀਆਂ ਵਾਦੀਆਂ 'ਚ ਗਰਮੀ ਬਹੁਤ ਲੱਗਦੀ ਹੋਣੀ। ਪਰ ਉਹ ਸਭ ਦੇ ਦਰਮਿਆਨ ਮਤਲਬ ਕਿ ਰਾਹ ਦੇ ਵਿੱਚ ਇਹ ਸਫ਼ਰ ਜਦੋਂ ਹੋਇਆ, ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਪ੍ਰਵੀਨ ਜੀ ਕਿ ਕੀ ਇਹ ਪਲਾਨ ਸੀ, ਕੀ ਇਹਦੀ ਰੂਪਰੇਖਾ ਬਣੀ ਸੀ, ਕਿ ਅਚਾਨਕ ਦਿੱਲੀ ਤੋਂ ਬਾਹਰ ਨਿਕਲਣ ਤੋਂ ਬਾਅਦ ਰਾਹੁਲ ਗਾਂਧੀ ਦੇ ਮਨ 'ਚ ਆਇਆ ਤੇ ਉਹਨਾਂ ਨੇ ਕਿਹਾ ਕਿ ਰੋਕ ਲਓ, ਕਿ ਸਿਕਿਉਰਿਟੀ ਉਹਨਾਂ ਨੂੰ ਮਨਜ਼ੂਰੀ ਦਿੱਤੀ, ਜਾਂ ਟਰੱਕ ਆਪਣਾ ਨਿੱਜੀ ਸੀ, ਜਾਂ ਕਿਸੇ ਵੀ ਟਰੱਕ ਨੂੰ ਹੱਥ ਦੇ ਲਿਆ, ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ ਜੀ। ਹਾਂ, ਢਾਬੇ ਤੇ ਰੁਕਣਾ ਅਚਨਚੇਤ ਸੀ, ਕਹਿੰਦੇ ਗੁਰੂ ਘਰ ਜਾਣਾ ਅਚਨਚੇਤ ਸੀ, ਉੱਥੇ ਪਹਿਲਾਂ ਕੋਈ ਇਤਲਾਹ ਨਹੀਂ ਸੀ। ਪਰ ਟਰੱਕ ਡਰਾਈਵਰ ਨਾਲ, ਜਿਹਦੇ ਨਾਲ ਉਹ ਸਫ਼ਰ ਲੰਮਾ ਸਫ਼ਰ ਕੀਤਾ, ਉਹਦੇ ਤੱਕ ਅਜੇ ਕਿਸੇ ਸਾਡੇ ਸਾਥੀ ਦੀ ਪਹੁੰਚ ਨਹੀਂ ਹੋਈ। ਇਸ ਲਈ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਟਰੱਕ ਆਪਣਾ ਪ੍ਰਬੰਧ ਕਰਵਾ ਕੇ ਦਿੱਤਾ ਸੀ ਕਾਂਗਰਸੀਆਂ ਨੇ, ਪਾਰਟੀ ਨੇ, ਜਾਂ ਉਹ ਇੱਕ ਨਾਰਮਲ ਰਾਹ ਤੇ ਜਾਂਦਾ ਟਰੱਕ ਸੀਗਾ ਜਿਹਨੂੰ ਹੱਥ ਦੇ ਕੇ ਚੜ੍ਹੇ। ਸੋ ਇਹ ਸਪਸ਼ਟ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਉਹਨਾਂ ਨੇ ਟਰੱਕ ਡਰਾਈਵਰਾਂ ਨੂੰ, ਸੜਕ ਤੇ ਆਵਾਜਾਈ ਵਾਲੇ ਸਾਧਨਾਂ ਨੂੰ, ਢਾਬਿਆਂ ਵਾਲਿਆਂ ਨੂੰ, ਹੈ ਨਾ, ਇਹਨਾਂ ਸਾਰਿਆਂ ਨੂੰ ਸੋਧਣ ਦੀ, ਆਪਣੇ ਸੰਪਰਕ 'ਚ ਲਿਆਉਣ ਦੀ, ਤੇ ਉਹਨਾਂ ਦੀ ਗੱਲ ਸੁਣ ਕੇ ਇਹ ਜਤਾਉਣ ਦੀ ਕਿ ਮੈਨੂੰ ਤੁਹਾਡੀ ਫਿਕਰਮੰਦੀ ਆ। ਸੋ ਇਸ ਨੂੰ ਵੀ ਲੋਕ 2024 ਦੇ ਹਵਾਲੇ ਨਾਲ ਦੇਖਦੇ ਨੇ ਕਿ ਉਸੇ ਤਰ੍ਹਾਂ ਇਹ ਪੂਰੇ ਦੇਸ਼ 'ਚ ਸੁਨੇਹਾ ਜਾ ਸਕਦਾ ਟਰੱਕਾਂ ਦੇ ਰਾਹੀਂ। ਸੋ ਇਸ ਲਈ ਇਹ PR ਵਾਲੀ ਕੰਪਨੀ ਦੀ ਕੋਈ ਸਲਾਹ ਹੋ ਸਕਦੀ ਆ ਜਿਹੜੀ ਗੁਪਚੁਪ ਤਰੀਕੇ ਨਾਲ, ਕਿਉਂਕਿ ਬਿਨਾਂ ਦੱਸੇ ਜੇ ਹੋਈ ਆ ਤਾਂ ਵੀ, ਜੇਕਰ ਦੱਸ ਕੇ ਹੋਈ ਆ ਤਾਂ ਵੀ, ਪਰ ਜਿਵੇਂ ਫੋਟੋਆਂ ਆਈਆਂ ਉੱਥੋਂ ਸਮਝ ਆਉਂਦੀ ਹੈ ਕਿ PR ਤਾਂ ਹੈਗੀ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ 2 ਕਰੋੜ ਮਾਮਲੇ ਦੇ ਵਿੱਚ ਬੋਲਣ ਤੋਂ ਪਹਿਲਾਂ ਆਪਣੇ ਭਾਣਜੇ ਤੋਂ ਪੁੱਛਣ ਚੰਨੀ। ਇਹ ਬਿਆਨ ਦਿੱਤਾ ਭਗਵੰਤ ਮਾਨ ਨੇ। ਭਗਵੰਤ ਮਾਨ ਦਾ ਤਾਂ ਕੰਮ ਹੀ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਤਾਂ ਟਕੋਰ ਕਰਨ ਦਾ ਸੀ, ਪਰ ਹੁਣ ਜਦੋਂ ਉਹ ਇੱਕ ਸਿਆਸੀ ਕੁਰਸੀ ਤੇ ਬਹਿ ਕੇ, ਤੇ ਸੱਤਾ ਵਾਲੀ ਕੁਰਸੀ ਤੇ ਬਹਿ ਕੇ ਟਕੋਰ ਕਰਦੇ ਆ, ਤੇ ਗੱਲ ਦਾ ਵਜ਼ਨ ਥੋੜਾ ਜਿਹਾ ਹੋਰ ਵੱਧ ਜਾਂਦਾ। ਹਾਂ ਬਿਲਕੁਲ, ਇਹ ਮਾਮਲਾ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਵੱਡਾ ਬਣ ਜਾਣਾ, ਕਿਉਂਕਿ ਜਿਵੇਂ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਸਾਂਝੀ ਕੀਤੀ ਸੀ ਕਿ ਹਾਂ, ਕਿ ਮੈਨੂੰ ਦੱਸਿਆ ਉਹ ਖਿਡਾਰੀ ਨੇ ਧਰਮਸ਼ਾਲਾ, ਉੱਥੇ ਜਦੋਂ ਮੈਂ IPL ਦਾ ਮੈਚ ਦੇਖਣ ਗਿਆ, ਕਿ ਜੀ ਮੈਂ ਗਿਆ ਸੀ, ਪਹਿਲੇ ਮੁੱਖ ਮੰਤਰੀ ਕੋਲ ਗਿਆ, ਉਹਨੇ ਕਾਗਜ਼ ਪੂਰੇ ਕਰਨ ਨੂੰ ਕਿਹਾ, ਫਿਰ ਚੰਨੀ ਆ ਗਏ, ਚੰਨੀ ਕੋਲ ਗਿਆ ਤਾਂ ਉਹ ਕਹਿੰਦਾ ਮੇਰੇ ਭਾਣਜੇ ਨੂੰ ਮਿਲ ਲੈ, ਹਨੀ ਨੂੰ। ਮੈਂ ਕਹਿੰਦੇ ਹਨੀ ਕੋਲ ਗਿਆ, ਹਨੀ ਕਹਿੰਦਾ 2 ਲੱਗੂਗਾ, ਕਹਿੰਦਾ ਮੈਂ 2 ਲੱਖ ਲੈ ਕੇ ਚੱਲ ਗਿਆ। ਉਹ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਤੈਨੂੰ ਐ ਨਹੀਂ ਪਤਾ 2 ਦਾ ਮਤਲਬ ਤਾਂ 2 ਕਰੋੜ ਹੁੰਦਾ ਜੀ। ਸੋ ਇਸ ਲਈ ਜਿਹੜਾ ਇਹ ਤੰਜ ਕਰਕੇ ਜਦੋਂ ਸੁਣਾਈ ਗੱਲ ਭਗਵੰਤ ਮਾਨ ਹੋਰਾਂ ਨੇ, ਤਾਂ ਸਾਰਿਆਂ ਨੂੰ ਲੱਗਿਆ ਇਹ ਮਾਮਲਾ ਸੀਰੀਅਸ ਆ। ਪਰ ਚਰਨਜੀਤ ਚੰਨੀ ਨੇ ਇਸ ਨੂੰ ਬਿਲਕੁਲ ਸੀਰੀਅਸ ਲਿਆ। ਉਹਨਾਂ ਨੇ ਇਹਨੂੰ ਤੰਜ ਵਜੋਂ ਨਹੀਂ ਲਿਆ, ਉਹਨਾਂ ਨੇ ਆਪਣੇ ਰਾਜਨੀਤਿਕ ਹਮਲਾ ਲਿਆ। ਉਹ ਕਹਿੰਦੇ ਕਿ ਨਿਰਾ ਕੋਰਾ ਝੂਠ ਹੈ, ਮੈਂ ਨਾ ਕਿਸੇ ਨਾਲ ਏਦਾਂ ਧੋਖਾ ਕੀਤਾ, ਨਾ ਕਿਸੇ ਨੂੰ ਮੈਂ ਆਪਣੇ ਭਾਣਜੇ ਕੋਲ ਭੇਜਿਆ, ਨਾ ਅਸੀਂ 2 ਕਰੋੜ ਮੰਗੇ ਕਿ ਚੱਲ ਦਰਬਾਰ ਸਾਹਿਬ ਚੱਲ, ਆਪਾਂ 2 ਹੀ ਚੜ੍ਹ ਲੈਂਦੇ ਹਾਂ। ਤੇ ਇਸ ਦੇ ਜਵਾਬ 'ਚ ਫਿਰ ਭਗਵੰਤ ਮਾਨ ਸਾਹਮਣੇ। ਭਗਵੰਤ ਮਾਨ ਕਹਿੰਦੇ ਮੇਰਾ ਜ਼ਿਆਦਾ ਮੂੰਹ ਨਾ ਖਲਾ, ਠੀਕ ਹੈ, ਜੇ ਮੈਂ ਮੂੰਹ ਖੋਲਣ ਤੇ ਆ ਗਿਆ ਤਾਂ ਤੇਰਾ ਕੱਖ ਨਹੀਂ ਬਚਣਾ ਜੀ। ਮੈਂ ਚਾਹਵਾਂ ਤਾਂ ਮੈਂ ਅੱਜ ਖਿਡਾਰੀ ਦਾ ਨਾਮ ਵੀ ਲੈ ਦਿੰਦਾ, ਪਰ ਮੈਂ ਸਮਾਂ ਆਉਣ ਤੇ ਉਹਨੂੰ ਸਾਹਮਣੇ ਵੀ ਲਿਆ ਦੂੰਗਾ। ਇਸ ਲਈ ਕਹਿੰਦੇ ਕਿ ਇਹ ਕਹਿਣ ਦੀ ਬਜਾਏ ਕਿ ਮੈਂ ਪੈਸੇ ਨਹੀਂ ਮੰਗੇ ਜਾਂ ਮੈਂ ਹਨੀ ਕੋਲ ਨਹੀਂ ਭੇਜਿਆ, ਉਹ ਕਹਿੰਦੇ ਆਪਣੇ ਭਾਣਜੇ ਨੂੰ ਪੁੱਛ ਲਾ, ਆਪਣੇ ਭਤੀਜੇ ਨੂੰ ਪੁੱਛ ਲਾ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਲਾ, ਜਿਨ੍ਹਾਂ ਕੋਲ ਤੂੰ ਬੰਦੇ ਭੇਜਦਾ ਹੋਣਾ, ਜਿਹੜੇ ਨੌਕਰੀਆਂ ਦਿਵਾਉਂਦੇ ਹੋਣੇ, ਜਿਹੜੇ ਸੌਦੇ ਕਰਦੇ ਹੋਣੇ, ਉਹਨਾਂ ਨੂੰ ਪੁੱਛ ਲਾ। ਨਹੀਂ ਫਿਰ ਕਹਿੰਦੇ ਕਿ ਮੈਂ ਲੋੜ ਪੈਣ ਤੇ ਆਪਣਾ ਉਹ ਖਿਡਾਰੀ ਹੈ ਜਿਹੜਾ, ਉਹ ਸਾਹਮਣੇ ਵੀ ਲਿਆਉਂਗਾ ਤੇ ਉਹਨੂੰ ਅਸੀਂ ਨੌਕਰੀ ਵੀ ਦੇਵਾਂਗੇ। ਠੀਕ ਹੈ। ਸੋ ਇਸ ਲਈ ਆਉਂਦੇ ਦਿਨਾਂ 'ਚ ਇਹ ਮਾਮਲਾ ਰਾਜਨੀਤਿਕ ਤੌਰ ਤੇ ਵੀ ਔਰ ਖੇਡ ਜਗਤ ਵਾਲੇ ਹਵਾਲੇ ਨਾਲ ਵੀ ਵੱਡਾ ਬਣ ਸਕਦਾ, ਕਿ ਖੇਡ ਜਗਤ ਦੇ ਹਵਾਲੇ 'ਚੋਂ ਵੀ ਉਹ ਸਰਟੀਫਿਕੇਟ ਹੁੰਦਿਆਂ ਵੀ, ਉਹ ਮਤਲਬ ਸਾਰੀ ਕਾਰਜਸ਼ੈਲੀ ਪੂਰੀ ਹੁੰਦਿਆਂ ਵੀ, ਕਿ ਨੌਕਰੀਆਂ 'ਚ ਉੱਥੇ ਐਂ ਵਧੀਕੀਆਂ ਹੋਈਆਂ ਨੇ,
ਕੀ ਹੋਰ ਖਿਡਾਰੀ ਵੀ ਸਾਹਮਣੇ ਆ ਸਕਦੇ ਨੇ ਕਿ ਅਸੀਂ ਵੀ ਲੈ ਦੇ ਕੇ ਨੌਕਰੀਆਂ ਲਈਆਂ ਨੇ, ਜਾਂ ਇਹ ਇੱਕ ਮਾਮਲਾ, ਜਾਂ ਇਹ ਸਿਰਫ ਚੰਨੀ ਨਾਲ ਜੁੜਿਆ ਮਾਮਲਾ, ਜਾਂ ਹੈਗਾ ਵੀ ਹੈ ਜਾਂ ਬਣਾਇਆ ਜਾ ਰਿਹਾ। ਇਹ ਕਿੰਨੇ ਸਵਾਲ ਅਜੇ ਖੜੇ ਨੇ। ਪਰ ਇਹ ਸਭ ਦੇ ਦਰਮਿਆਨ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਡਿਸਕਸ ਵਿਜੀਲੈਂਸ ਨਾਲ ਕਰ ਲਈ ਹੈ। ਠੀਕ ਹੈ। ਤੇ ਵਿਜੀਲੈਂਸ ਇਹਨੂੰ ਕਾਗਜ਼ੀ ਰੂਪ, ਦਸਤਾਵੇਜ਼ੀ ਰੂਪ ਦੇ ਰਹੀ ਹੈ, ਔਰ ਕਿਸੇ ਵੀ ਸਮੇਂ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਇਹ ਮਾਮਲਾ ਜਾ ਸਕਦਾ ਔਰ ਵਿਜੀਲੈਂਸ ਇਨਵੋਲਵ ਹੋ ਸਕਦੀ ਹੈ। ਤੇ ਚੰਨੀ ਨੂੰ, ਚੰਨੀ ਦੇ ਪਰਿਵਾਰ ਨੂੰ ਇਸ ਮਾਮਲੇ 'ਚ, ਔਰ ਚੰਨੀ ਹੋਰੀ ਇਕੱਲੇ ਕਹਿ ਰਹੇ ਸੀ ਕਿ ਮੈਨੂੰ ਪਤਾ ਮੇਰੇ ਮਗਰ ਵਿਜੀਲੈਂਸ ਲਾਈ ਹੈ ਜੀ, ਮੈਨੂੰ ਤਾਂ ਘੇਰਿਆ ਜਾ ਰਿਹਾ ਜੀ, ਮੈਨੂੰ ਫਸਾਇਆ ਜਾ ਰਿਹਾ ਜੀ। ਸੋ ਇਸ ਲਈ ਇਹ ਮਾਮਲਾ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਦੇ ਵਿਚਾਲੇ ਸਿੱਧਾ ਹੋ ਗਿਆ, ਔਰ ਇਹਦੇ ਵਿਚਾਲੇ ਇੱਕ ਖਿਡਾਰੀ ਦੀ ਨੌਕਰੀ ਦੇਣ ਦਾ ਮਾਮਲਾ ਬਣ ਗਿਆ। ਸੋ ਜਿਹੜਾ ਇਹ 2 ਕਰੋੜ ਦਾ ਮਾਮਲਾ ਹੈ, ਹੁਣ ਇਸ ਮਾਮਲੇ ਦੇ ਵਿੱਚ ਕੀ ਇਹ ਭਾਣਜੇ, ਭਤੀਜੇ ਤੇ ਹੋਰ ਰਿਸ਼ਤੇਦਾਰਾਂ ਵੀ ਇਨਵੋਲਵ ਕਰਨਗੇ ਵਿਜੀਲੈਂਸ ਜੇਕਰ ਕਰਦੀ ਆ, ਜਾਂ ਇਹ ਮਾਮਲਾ ਚੰਨੀ ਤੱਕ ਤੇ ਹਨੀ ਤੱਕ ਸ਼ਾਮਲ ਰਹੂਗਾ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਪਰ ਆਉਂਦੇ ਦਿਨਾਂ 'ਚ ਇਹ ਮਾਮਲਾ ਭਖਣਾ ਵੀ ਜ਼ਰੂਰ ਹੈ, ਔਰ ਇਸ ਦਾ ਰਾਜਨੀਤੀਕਰਨ ਵੀ ਹੋ ਸਕਦਾ ਹੈ, ਔਰ ਇਸ ਦੇ ਆਧਾਰ ਦੇ ਉੱਤੇ ਚੰਨੀ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਜੇਕਰ ਇਸ ਮਾਮਲੇ 'ਚ ਸੱਚਮੁੱਚ ਕੋਈ ਤੱਥ ਅਜਿਹੇ ਹੋਏ। ਸੋ ਦੇਖਦੇ ਹਾਂ ਜੀ, ਇਹ 2 ਦਾ ਮਤਲਬ 2 ਲੱਖ ਨਹੀਂ 2 ਕਰੋੜ ਹੁੰਦਾ, ਇਹ ਮਾਮਲਾ ਕਿੱਥੇ ਜਾ ਕੇ ਖੜਦਾ। ਬਕਾਇਦਾ ਭਗਵੰਤ ਮਾਨ ਕੱਲ ਨਿਸ਼ਾਨ ਬਣਾ ਕੇ ਦੱਸ ਰਹੇ ਸੀ, ਐਂ 2 ਦਾ ਮਤਲਬ ਹੈ ਨਾ। ਸੋ ਇਸ ਲਈ ਕਹਿੰਦੇ ਤਿਆਰ ਰਹੋ। ਸੋ ਦੇਖਦੇ ਹਾਂ ਹੁਣ ਉਹ ਤਿਆਰ ਰਹੋ ਵਿਜੀਲੈਂਸ ਨੂੰ ਕਿਹਾ ਕਿ ਚੰਨੀ ਨੂੰ ਕਿਹਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਹਿਬਲ ਕਲਾਂ ਬੇਅਦਬੀ ਕਾਂਡ ਦੀ। ਇਹਦਾ ਜਿਹੜਾ ਭਗੌੜਾ ਸੀ ਇਸ ਮਾਮਲੇ ਦੇ ਵਿੱਚ, ਉਹ ਕਹਿੰਦੇ ਏਅਰਪੋਰਟ ਤੋਂ ਪੁਲਿਸ ਨੇ ਚੱਕ ਲਿਆ ਜੀ। ਦੇਖੋ, ਇਹ ਬੜਾ ਇੱਕ ਤਰਾਸਦੀ ਵਾਲਾ ਦੌਰ ਰਿਹਾ ਸਾਡੇ ਮੂਹਰੇ ਕਿ 2015 ਦੀ ਘਟਨਾ ਤੇ ਅਸੀਂ 23 'ਚ ਖੜੇ ਹਾਂ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਭਾਈ ਕੌਣ ਸਹੀ ਮਾਇਨੇ 'ਚ ਜਿਹਦੇ ਸ਼ਾਸਕਾਤੇ ਸ਼ਾਮਲ ਨੇ, ਕਿਉਂ ਅੰਦਰ ਜਾਣਗੇ ਨਹੀਂ ਜਾਣਗੇ, ਜਾਂ ਉਹੀ ਨੇ ਨਹੀਂ ਨੇ। ਹੁਣ ਇਹ ਜਿਹੜਾ ਬੰਦਾ ਫੜਿਆ ਪ੍ਰਵੀਨ ਜੀ, ਸੰਦੀਪ ਬਰੇਟਾ ਜੀ, ਇਹ 1 ਨਹੀਂ 2 ਨਹੀਂ, ਲਗਭਗ ਸਾਰੇ, ਉਹ ਬੁਰਜ ਜਵਾਹਰ ਸਿੰਘ ਵਾਲਾ ਮਾਮਲਾ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਚੋਰੀ ਕਰਨਾ ਹੈ ਨਾ, ਫਿਰ ਉਸ ਤੋਂ ਬਾਅਦ ਪੋਸਟਰ ਭੱਦੀ ਸ਼ਬਦਾਵਲੀ ਵਾਲੇ ਲਾਉਣਾ ਹੈ, ਫਿਰ ਉਹਦੇ ਅੰਗ ਖਿਲਾਰਨਾ ਹੈ, ਪੰਨਿਆਂ ਨੂੰ ਬਖੇਰ ਦੇਣਾ, ਉਹ ਸਾਰੇ ਮਾਮਲੇ 'ਚ 3 ਮਾਮਲਿਆਂ 'ਚ ਲੋੜਿੰਦਾ। ਠੀਕ ਹੈ, 3 ਮਾਮਲਿਆਂ 'ਚ ਨਾਮਜ਼ਦ ਹੈ। ਤੇ ਇਹੀ ਨਹੀਂ, ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵੀ ਇਹਨਾਂ 3 ਮਾਮਲਿਆਂ 'ਚ ਨਾਲ ਨਾਮਜ਼ਦ ਹੈ। ਇਹਦੇ ਵਿੱਚ ਹੋਰ ਕਿੰਨੇ ਸਾਥੀਆਂ ਦੀ ਲਿਸਟ ਲੰਬੀ ਹੈ। ਸੋ ਪਰ ਸੰਦੀਪ ਬਰੇਟਾ ਇਸ ਮਾਮਲੇ 'ਚ ਫਰਾਰ ਭਗੌੜਾ ਲਾ ਦਿੱਤਾ ਗਿਆ ਸੀ 2018 ਦੇ ਲਗਭਗ, ਮਤਲਬ ਕਿ ਜਦੋਂ ਇਹਦੇ ਖਿਲਾਫ ਇਹ ਮਾਮਲਾ ਸਾਰੇ ਸਭ ਬਣਦੇ ਨੇ। ਉਸ ਤੋਂ ਬਾਅਦ 2021 ਤੋਂ ਫਿਰ ਕਹਿੰਦੇ ਜੀ ਇਹ ਲੁੱਕ ਆਊਟ ਸਰਕਲ ਜਾਰੀ ਹੋ ਗਿਆ, ਫਿਰ ਉਹ ਲੱਭਿਆ ਨਹੀਂ, ਇਸ ਲਈ ਭਗੌੜਾ ਕਰਾਰ ਦੇ ਦਿੱਤਾ ਗਿਆ। ਪਰ ਇਹ 3 ਮਾਮਲਿਆਂ ਦੇ ਵਿੱਚ ਉਸ ਤੋਂ ਬਾਅਦ ਉੱਥੇ ਗੋਲੀ ਕਾਂਡ ਵਾਲਾ ਮਾਮਲਾ ਵਾਪਰਦਾ ਹੈ, ਉੱਥੇ ਹੈ ਨਾ, ਬਹਿਬਲ ਕਲਾਂ ਬਰਗਾੜੀ, ਉਹ ਕੋਟਕਪੂਰਾ ਗੋਲੀ ਕਾਂਡ, ਤੇ ਫਿਰ ਉਹ ਸਾਰਾ ਕੁਛ, ਇਹ ਸਾਰੇ ਵਰਤਾਰੇ ਦੇ ਵਿੱਚ ਅਜੇ ਵੀ ਕਿੰਨਾ ਕੁਛ ਲੁਕਿਆ ਪਿਆ, ਅਜੇ ਵੀ ਕਿੰਨਾ ਕੁਛ ਛੁਪਿਆ ਪਿਆ। ਪਰ ਇਹ ਲੰਮੇ ਸਮੇਂ ਤੋਂ ਵਿਅਕਤੀ ਫਰਾਰ ਸੀ, ਔਰ ਪੁਲਿਸ ਕਹਿੰਦੇ ਇਹਦੀ ਪੈੜਨਪਰੀ ਸੀ। ਪਰ ਇਸ ਮਾਮਲੇ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਜਾਂਦੀ ਤਾਂ ਸੀਬੀਆਈ ਵੱਲੋਂ ਇਹੋ ਜਿਹੇ ਮਾਮਲੇ 'ਚ ਕਿੰਨਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਬਕਾਇਦਾ ਪੰਜਾਬ ਪੁਲਿਸ ਦੀ ਇੱਕ ਸਿੱਟ ਨੇ ਰਿਪੋਰਟ ਤਿਆਰ ਕੀਤੀ, ਉਸ ਰਿਪੋਰਟ ਨੂੰ ਵੀ ਸੀਬੀਆਈ ਨੂੰ ਦੇ ਦਿੱਤਾ ਗਿਆ ਸੀ। ਉਹ ਤੋਂ ਬਾਅਦ ਵੀ ਉਹਨੂੰ, ਇਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ। ਤੇ ਫਿਰ ਕੈਪਟਨ ਅਮਰਿੰਦਰ ਨੇ ਵੀ ਕਿਸੇ ਸਮੇਂ ਇਹਨੂੰ ਸੀਬੀਆਈ ਦੇ ਅੱਗੇ ਵਧਾਉਣ 'ਚ ਪਹਿਲ ਕਦਮੀ ਕੀਤੀ, ਪਰ ਫਿਰ ਵਾਪਸ ਲਿਆ। ਫਿਰ ਕਿਹਾ ਕਿ ਨਹੀਂ, ਸੀਬੀਆਈ ਨਹੀਂ, ਸਾਡੀ ਪੁਲਿਸ ਜਾਂਚ ਕਰੂਗੀ, ਸਾਡੀ ਸਿੱਟ ਜਾਂਚ ਕਰੂਗੀ। ਸੋ ਸਿੱਟਦਾਰ ਸਿੱਟਾਂ ਬਣਦੀਆਂ ਰਹੀਆਂ, ਜਾਂਚਦਾਰ ਜਾਂਚ ਹੁੰਦੀ ਰਹੀ। ਉਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਕਹਿੰਦੇ ਹੁੰਦੇ ਸੀ ਕਿ ਸਿੱਟ ਦਾ ਮਤਲਬ ਤਾਂ ਮਤਲਬ ਕਿ ਸਿੱਟੀ ਜਾਓ, ਬਸ ਬਣਾ ਕੇ ਲੱਭਣਾ ਕੁਛ ਨਹੀਂ, ਕਹਿੰਦਾ ਸਿੱਟਾ ਕੋਈ ਨਹੀਂ ਹੁੰਦਾ, ਕਹਿੰਦੇ ਇਹ ਸਿੱਟੇ ਹੈ, ਸਿੱਟਾ ਕੋਈ ਨਹੀਂਗਾ। ਸੋ ਇਸ ਲਈ ਕੀ ਇਹ ਸਿੱਟੇ ਤੇ ਜਾਣਗੀਆਂ, ਚਾਹੇ ਉਹ ਅਕਾਲੀਆਂ ਦੇ ਸਮੇਂ ਬਣੀ ਸਿੱਟ ਹੈ, ਉਹਦੀ ਰਿਪੋਰਟ ਹੈ, ਚਾਹੇ ਉਹ ਕਾਂਗਰਸ ਦੇ ਸਮੇਂ ਬਣੀ ਸਿੱਟ ਹੈ, ਉਹਦੀਆਂ ਰਿਪੋਰਟਾਂ ਨੇ, ਚਾਹੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ ਇਹਨਾਂ ਦੀ ਟੀਮਾਂ ਵੱਲੋਂ ਕੀਤੀ ਜਿਹੜੀ ਜਾਂਚ ਪੜਤਾਲ ਹੈ। ਪਰ ਇਸ ਬੰਦੇ ਦਾ ਫੜਿਆ ਜਾਣਾ, ਔਰ ਹੋ ਸਕਦਾ ਕਿ ਅੱਜ ਇਹਨੂੰ ਪੰਜਾਬ ਦੀ ਅਦਾਲਤ 'ਚ ਲਿਆ ਕੇ ਪੇਸ਼ ਕਰ ਲਿਆ ਜਾਵੇ, ਕਿਉਂਕਿ ਉੱਥੇ ਬੰਗਲੁਰੂ ਏਅਰਪੋਰਟ ਤੋਂ ਜਦੋਂ ਇਹਨੂੰ ਫੜਿਆ ਤੇ ਕਹਿੰਦੇ ਕਿ ਇਹ ਸਿੰਗਾਪੁਰ ਭੱਜਣ ਦੀ ਤਿਆਰੀ 'ਚ ਸੀਗਾ ਜੀ। ਤੇ ਇਸ ਲਈ ਉੱਥੇ ਮਤਲਬ ਕਿ ਲੁੱਕ ਆਊਟ ਨੋਟਿਸ ਜਾਰੀ ਸੀ, ਰਿਕਾਰਡ ਸਾਰਾ ਸੀਗਾ, ਤੇ ਉਹਦੇ ਹਵਾਲੇ ਨਾਲ ਇਹ ਫੜਿਆ ਗਿਆ। ਸੋ ਇਸ ਲਈ ਕੀ ਇਹ ਮੁੱਖ ਮੁਲਜ਼ਮ ਇਹੀ ਹੈ, ਕਿਉਂਕਿ ਇਹ ਜਿਹੜੀ ਮਤਲਬ ਕਿ ਡੇਰੇ ਸਿਰਸਾ ਮੁਖੀ ਦੀ ਜਿਹੜੀ ਮੁੱਖ ਕਮੇਟੀ ਹੈ ਨਾ, ਅੰਤਰਰਾਸ਼ਟਰੀ ਜਿਹੜੀ ਕਮੇਟੀ ਹੈ, ਰਣਨੀਤੀਕਾਰ ਜਿਹੜੀ ਮੁੱਖ ਕਮੇਟੀ ਹੈ, ਉਹਦਾ ਮੁੱਖ ਵਿਅਕਤੀ ਹੈ, ਉਹਦਾ ਮੁੱਖ ਹਿੱਸਾ ਹੈ। ਤੇ ਇਸ ਲਈ ਇਹਦਾ ਮਤਲਬ ਇਹਦਾ ਸੰਬੰਧ ਸਿੱਧਾ ਡੇਰੇ ਨਾਲ ਜਾਂ ਡੇਰਾ ਮੁਖੀ ਤੱਕ ਨਾਲ ਹੈ। ਠੀਕ ਹੈ। ਸੋ ਇਸ ਤੋਂ ਅਗਲੀ ਕੜੀ ਕੀ ਡੇਰੇ ਮੁਖੀ ਦੀ ਉਹ ਹੈ ਕਿ ਉਸ ਮਾਮਲੇ ਤੱਕ ਇਹ ਮਾਮਲਾ ਜਾਊਗਾ ਕਿ ਉਹਨੂੰ ਲਿਆ ਕੇ ਪੰਜਾਬ 'ਚ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ, ਜਾਂ ਉੱਥੋਂ ਦੀ ਪੇਸ਼ੀ ਕਰਾਈ ਜਾਊਗੀ, ਜਾਂ ਉਸ ਨੂੰ ਇਸ ਮਾਮਲੇ ਦੇ ਵਿੱਚ ਕਟਹਿਰੇ 'ਚ ਖੜਾ ਕੀਤਾ ਜਾਊਗਾ। ਇਹ ਦੇਖਣ ਵਾਲੀ ਗੱਲ ਹੋਊਗੀ। ਇਸ ਮਾਮਲੇ 'ਚ ਉਹ ਵੀ 3 ਮਾਮਲਿਆਂ 'ਚ ਨਾਮਜ਼ਦ ਹੈ ਤੇ ਸੰਦੀਪ ਬਰੇਟਾ ਵੀ ਨਾਮਜ਼ਦ ਸੀ। ਤੇ ਇਹ ਕਿਹਾ ਜਾਂਦਾ ਕਿ ਇਹ ਸਾਰੀ ਸਾਜ਼ਿਸ਼ ਪਿੱਛੇ ਇਹਦੀ ਮਨਸ਼ਾ, ਇਹਦੀ ਪਲੈਨਿੰਗ
ਕਿਉਂਕਿ ਉਸ ਸਮੇਂ ਸਿੱਖ ਸੰਗਠਨਾਂ ਔਰ ਡੇਰਾ ਪ੍ਰੇਮੀਆਂ 'ਚ ਇੱਕ ਬਹੁਤ ਬੜਾ ਵਿਵਾਦ ਖੜਾ ਹੋ ਗਿਆ ਸੀਗਾ। ਸੋ ਉਸ ਵਿਵਾਦ ਦੇ ਵਿੱਚੋਂ ਕਹਿੰਦੇ ਕਿ ਇਹ ਸਾਜ਼ਿਸ਼ ਜਨਮੀ, ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਵੀ ਕੀਤਾ, ਪੋਸਟਰ ਵੀ ਚਿਪਕਾਏ ਮੱਦੀ ਸ਼ਬਦਾ ਭੱਦੀ ਸ਼ਬਦਾਵਲੀ ਵਾਲੇ, ਤੇ ਉਸ ਤੋਂ ਬਾਅਦ ਫਿਰ ਅੰਗ ਵੀ ਬਖੇਰੇ, ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਤਸ਼ੱਦਦ ਵੀ ਸੰਗਤ ਤੇ ਢਾਇਆ, ਜਿਸ ਚੋਂ ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀ ਕਾਂਡ ਵੀ ਵਾਪਰਿਆ। ਸੋ ਇਹ ਸਾਰੇ ਬਾਈਬਲ ਕਲਾਂ ਬਰਗਾੜੀ ਕਾਂਡ ਦੇ ਮਾਮਲੇ 'ਚ ਹੁਣ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਬੰਗਲੌਰੂ ਏਅਰਪੋਰਟ ਤੋਂ, ਤੇ ਕੀ ਇਹ ਸੰਕੇਤ ਹੈ ਕਿ ਹਾਂ ਜਾਂਚ ਪੜਤਾਲ ਪੁੱਛਗਿੱਛ ਸਹੀ ਦਿਸ਼ਾ ਵੱਲ ਵਧ ਰਹੀ ਆ, ਤੇ ਇਸ ਮਾਮਲੇ 'ਚ ਇਹ ਮੁੱਖ ਜਿਹੜੀ ਧਿਰ ਹੈ ਜਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਅੰਜਾਮ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਜਿਹਨੇ ਮੌਕੇ ਤੇ ਆ ਕੇ ਕੀਤਾ, ਜਿਸਨੇ ਇਸ ਨੂੰ ਅੰਜਾਮ ਦੇਣ ਦੀ ਸਾਰੀ ਵਿਧੀ ਵਿਧਾਨ ਘੜਿਆ ਕਿ ਉੱਥੇ ਤੱਕ ਜਾਏਗੀ, ਉਹਦਾ ਇੰਤਜ਼ਾਰ ਹੈ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਸ਼ਕਤੀ ਵੀ ਕੰਮ ਕਰ ਰਹੀ ਸੀ ਜਾਂ ਰਾਜਨੀਤਿਕ ਮਜਬੂਰੀ ਕਿਸੇ ਦੀ ਕੰਮ ਕਰ ਰਹੀ ਸੀ, ਉਹ ਵੀ ਅਜੇ ਤੱਕ ਜਾਣਨਾ ਬਾਕੀ ਹੈ। ਫਿਰ ਵੀ ਇਸ ਮਾਮਲੇ ਦੇ ਵਿੱਚ ਕਾਫੀ ਅੱਗੇ ਵਧ ਲਿਆ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਤਣ ਪੱਤਣ ਲੱਗ ਜਾਵੇ। ਇਹ ਸੰਗਤ ਨੂੰ ਉਮੀਦ ਵੀ ਹੈ ਤੇ ਫਿਕਰਮੰਦੀ ਵੀ ਹੈ, ਕਿਉਂਕਿ ਸਿਰੇ ਨਹੀਂ ਲੱਗਦਾ, ਇਹਦਾ ਰਾਜਨੀਤੀਕਰਨ ਵੱਧ ਹੋ ਜਾਂਦਾ। ਜਿਹੜੀ ਪਾਰਟੀ ਆਉਂਦੀ ਹੈ ਉਹ ਕਹਿੰਦੀ ਹੈ ਕਿ ਹਾਂ ਸਾਨੂੰ ਫਿਕਰ ਹੈ ਤੇ ਅਸੀਂ ਇਹਦੇ ਪਰ ਰਾਜਨੀਤਿਕ ਰੋਟੀਆਂ ਸੇਕ ਕੇ ਲੰਘ ਜਾਈਏ, ਬਾਅਦ ਚੋਂ ਦੇਖਾਂਗੇ ਕਿ ਹੁਣ ਇਹ ਰਾਜਨੀਤਿਕ ਰੋਟੀਆਂ ਸੇਕੀਆਂ ਜਾਣਗੀਆਂ ਜਾਂ ਸੱਚਮੁੱਚ। ਸੋ ਇਸ ਲਈ ਇਹ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਆਸ ਦੀ ਕਿਰਨ ਫਿਰ ਨਜ਼ਰ ਆਈ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਰਡੀਨੈਂਸ ਦੇ ਮਾਮਲੇ ਦੀ। ਹੁਣ ਇਸ ਮਾਮਲੇ ਦੇ ਵਿੱਚ ਮਮਤਾ ਤਾਂ ਕੇਜਰੀਵਾਲ ਦੇ ਨਾਲ ਆ ਗਏ ਨੇ, ਪਰ ਕਾਂਗਰਸ ਹਾਲੇ ਵੀ ਦੁਬਿਧਾ ਦੇ ਵਿੱਚ ਹੈ। ਦੇਖੋ, ਦਿੱਲੀ ਦੇ ਵਿੱਚ ਜਿਹੜਾ ਕੇਂਦਰੀ ਆਰਡੀਨੈਂਸ ਹੈ, ਇਹਨੇ 2-3 ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਲਿਆ ਖੜੀਆਂ ਕੀਤੀਆਂ। ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਹ ਹਦਾਇਤ ਕੀਤੀ ਕਿ ਭਾਈ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਅਰਵਿੰਦ ਕੇਜਰੀਵਾਲ ਦੀ ਹੈ ਜੀ, ਤੇ ਇਸ ਲਈ ਕੇਜਰੀਵਾਲ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣੇ ਕਿਹੜੇ ਮੁਲਾਜ਼ਮ ਲਾਉਣਾ ਚਾਹੁੰਦਾ, ਕਿਹੜੇ ਅਧਿਕਾਰੀ ਲਾਉਣਾ ਚਾਹੁੰਦਾ, ਕਿਹੜੇ ਵਿਭਾਗ 'ਚ ਕਿਹਦੀ ਤੈਨਾਤੀ ਕਰਨਾ ਚਾਹੁੰਦਾ, ਕਿਵੇਂ ਦਿੱਲੀ ਦੇ ਕੰਮ ਕਰਨਾ ਚਾਹੁੰਦਾ। ਹਾਂ, ਉਹ ਫਾਈਲ ਤਿਆਰ ਕਰਕੇ ਐਲਜੀ ਨੂੰ ਭੇਜੇ ਤੇ ਐਲਜੀ ਨੂੰ ਉਹਦੇ ਪਰ ਕੋਈ ਸ਼ੰਕਾ ਸ਼ੋਭਾ ਉਹ ਪੁੱਛ ਲਵੇ, ਠੀਕ ਹੈ, ਪਰ ਉਹ ਇਹ ਨਹੀਂਗਾ ਕਿ ਉਹ ਮਨਜ਼ੂਰੀ ਨਹੀਂ ਦਊਗਾ, ਜਾਂ ਇਹ ਨਹੀਂਗਾ ਕਿ ਉਹ ਕਹੂਗਾ ਕਿ ਮੈਂ ਹੀ ਲਿਸਟ ਦਊਂਗਾ, ਮੇਰੀ ਬੰਦੇ ਪਾਓ, ਜਾਂ ਮੈਂ ਹੀ ਹੁਕਮ ਜਾਰੀ ਕਰੂੰਗਾ, ਜਾਂ ਹਰੇਕ ਫਾਈਲ ਪਹਿਲਾਂ ਮੈਂ ਬਣਾਉਂਗਾ ਤਿਆਰ ਕਰੂੰਗਾ ਫਿਰ ਉਲਟਾ, ਏਦਾਂ ਨਹੀਂ ਹੋਊਗਾ। ਸੋ ਇਹ ਹਦਾਇਤ ਹੋਣ ਤੋਂ ਬਾਅਦ ਇਹ ਲੱਗਿਆ ਕਿ ਹਾਂ ਲੋਕਤੰਤਰਕ ਤਰੀਕੇ ਨਾਲ ਸਰਕਾਰਾਂ ਨੂੰ ਉਹਨਾਂ ਦੀ ਤਾਕਤ ਮਿਲ ਰਹੀ ਹੈ, ਉਹਨਾਂ ਦੀ ਜੋ ਹੱਕ ਬਣਦਾ ਉਹ ਮਿਲ ਰਿਹਾ। ਪਰ ਜਿੱਦਾਂ ਹੀ ਇਹ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਲਿਆਂਦਾ ਗਿਆ, ਉਹਦੇ ਨਾਲ ਲੱਗਿਆ ਕਿ ਮੋਦੀ ਸਰਕਾਰ ਕੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਭਾਈ ਸਰਕਾਰਾਂ, ਖਾਸ ਕਰਕੇ ਉਹ ਸਰਕਾਰਾਂ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉਹ ਤਾਂ ਭੁੱਲ ਜਾਓ ਜੀ ਕਿ ਤੁਹਾਡੀ ਚੱਲੂਗੀ। ਕਿ ਉਹ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਭਾਈ ਜਿੱਥੇ ਤੁਹਾਡੀ ਬੀਜੇਪੀ ਦੀ ਸਰਕਾਰ ਨਹੀਂ ਆ, ਉੱਥੇ ਰਾਜਪਾਲ ਉਪ ਰਾਜਪਾਲ ਦੀ ਚੱਲੂਗੀ। ਕਿ ਉਹ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਅਸੀਂ ਤਾਂ ਸੁਪਰੀਮ ਕੋਰਟ ਦੀ ਨਹੀਂ ਸੁਣਦੇ, ਤੁਹਾਡੀ ਕੀ ਸੁਣ ਲਾਂਗੇ, ਤੁਸੀਂ ਟਿੱਕੇ ਬਹਿ ਜਾਓ। ਇਹ ਸੁਨੇਹਾ, ਇਹਦੀਆਂ ਚਰਚਾਵਾਂ ਰਾਜਨੀਤਿਕ ਤੌਰ ਤੇ ਖੂਬ ਚੱਲੀਆਂ। ਇਹਨਾਂ ਚਰਚਾਵਾਂ ਨੇ ਹੀ ਕਿਹਾ ਕਿ ਕਿਉਂ ਨਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਸ ਮਸਲੇ ਤੇ ਕੇਜਰੀਵਾਲ ਨੇ ਦੀ ਕੋਸ਼ਿਸ਼ ਕੀਤੀ। ਨਤੀਸ਼ ਨਾਲ, ਮਮਤਾ ਨਾਲ ਉਹਦਾ ਰਾਬਤਾ ਪਹਿਲਾਂ ਵੀ ਠੀਕ ਠਾਕ ਚੱਲਿਆ ਆ ਰਿਹਾ ਸੀਗਾ, ਸੋ ਇਸ ਲਈ ਉਹਨਾਂ ਨੇ ਨਤੀਸ਼ ਤੱਕ ਪਹੁੰਚ ਕੀਤੀ। ਨਤੀਸ਼ ਨੇ ਕਾਂਗਰਸ ਦਾ ਵੀ ਬੂਹਾ ਖੜਕਾਇਆ, ਮਮਤਾ ਨਾਲ ਵੀ ਗੱਲ ਕੀਤੀ ਤੇ ਮਮਤਾ ਹੱਕ 'ਚ ਨਿੱਤਰ ਆਈ। ਬਕਾਇਦਾ ਇੱਕ ਪਾਸੇ ਕੇਜਰੀਵਾਲ ਬੈਠੇ ਨੇ, ਇੱਕ ਪਾਸੇ ਭਗਵੰਤ ਮਾਨ ਬੈਠੇ ਨੇ, ਵਿੱਚ ਮਮਤਾ ਬੈਨਰਜੀ ਬੈਠੀ ਆ, ਮੀਡੀਆ ਨਾਲ ਸੰਬੋਧਨ ਕੀਤਾ ਜਾ ਰਿਹਾ। ਸੰਜੇ ਸਿੰਘ ਵੀ ਮੌਜੂਦ ਹੈ, ਰਾਘਵ ਚੱਡਾ ਵੀ ਮੌਜੂਦ ਹੈ, ਦਿੱਲੀ ਦੇ ਕੁਝ ਹੋਰ ਮੰਤਰੀ ਐਮਐਲਏ ਵੀ ਮੌਜੂਦ ਨੇ, ਤੇ ਕਹਿੰਦੇ ਜੀ ਇਹ ਕੇਂਦਰ ਧੱਕਾ ਕਰ ਰਿਹਾ, ਠੀਕ ਹੈ, ਤੇ ਕੇਜਰੀਵਾਲ ਨੂੰ ਤਾਕਤ ਮਿਲੀ ਕਿ ਹਾਂ ਮੇਰੇ ਹੱਕ 'ਚ ਕੋਈ ਆਇਆ। ਤੇ ਹੁਣ ਇਸ ਮਸਲੇ ਤੇ ਵਿਰੋਧੀ ਧਿਰਾਂ ਨੂੰ ਕਿਉਂ ਕੀਤਾ ਜਾ ਰਿਹਾ ਕਿ ਇਸ ਆਰਡੀਨੈਂਸ ਨੂੰ ਆਪਾਂ ਜੇਕਰ ਰਾਜ ਸਭਾ 'ਚ ਡੇਗ ਲਈਏ ਜੀ, ਜਿੱਥੇ ਬੀਜੇਪੀ ਕੋਲ ਸਿੱਧੇ 93 ਮੈਂਬਰ ਨੇ ਤੇ ਉਹਨੂੰ ਬਾਕੀ ਖੇਤਰੀ ਪਾਰਟੀਆਂ ਦੇ 18 ਤੋਂ ਲੈ ਕੇ 21 ਮੈਂਬਰਾਂ ਦਾ ਸਮਰਥਨ ਹਾਸਲ ਹੈ, ਕਿ ਉਹਨਾਂ ਨੂੰ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ, ਕਾਂਗਰਸ ਸਣੇ ਬਾਕੀ ਸਾਰੇ ਵਿਰੋਧੀ ਪਾਰਟੀਆਂ ਦੇ ਮੈਂਬਰ ਜੇਕਰ ਇਕੱਠੇ ਹੋ ਜਾਣ ਤਾਂ ਇਹ ਆਰਡੀਨੈਂਸ ਨੂੰ ਘੇਰਿਆ ਜਾ ਸਕਦਾ ਹੈ ਰਾਜ ਸਭਾ ਦੇ ਵਿੱਚ ਜੀ। ਪਰ ਇਹ ਯਾਦ ਰੱਖਣ ਦੀ ਗੱਲ ਹੈ ਪ੍ਰਵੀਨ ਜੀ ਕਿ ਰਾਜ ਸਭਾ ਦੇ ਵਿੱਚ ਤਾਂ ਅੱਜ ਨਾਲੋਂ ਵੀ ਵੱਧ ਤਾਕਤ ਸੀ ਜਦੋਂ 3 ਖੇਤੀ ਕਾਨੂੰਨ ਲਿਆਂਦੇ ਗਏ ਸੀ। ਬਿਲਕੁਲ, ਤਦ ਵੀ ਲੋਕਾਂ ਦੀ ਆਵਾਜ਼ ਦਬਾ ਦਿੱਤੀ ਗਈ ਸੀ, ਰਾਜ ਸਭਾ ਦੇ ਮੈਂਬਰਾਂ ਦੀ ਸੁਣੀਓ ਨਹੀਂ ਗਈ। ਹਾਂਜੀ, ਧਵਨੀ ਸੇ ਪਾਸ, ਧਵਨੀ ਸੇ ਪਾਸ, ਧਵਨੀ ਸੇ ਪਾਸ, ਉਹ ਰੌਲਾ ਪਾ ਕੇ ਪਾਸ ਕਰ ਲਿਆ। ਜਦੋਂ ਕਿ ਉਹ ਵੀਡੀਓਗ੍ਰਾਫੀ ਦਿਖਦਾ ਕਿ ਉੱਥੇ ਇੱਕ ਵੀ ਬੰਦਾ ਰਾਜ ਸਭਾ 'ਚ ਉਂਗਲੀ ਖੜੀ ਕਰ ਦੇਵੇ ਵਿਰੋਧ ਵਜੋਂ, ਤਦ ਉਹਦੇ ਪਰ ਬਕਾਇਦਾ ਵੋਟਿੰਗ, ਬਕਾਇਦਾ ਚਰਚਾ ਹੋਣੀ ਹੁੰਦੀ ਆ, ਪਰ ਉਹ ਕੁਝ ਵੀ ਨਹੀਂ ਹੋਣ ਦਿੱਤਾ ਗਿਆ ਸੀ। ਕਿ ਉਹੋ ਜਿਹਾ ਧੱਕਾ ਹੁਣ ਚੱਲੂਗਾ ਜੀ? ਸੋ ਇਹ ਵੀ ਸਵਾਲ ਖੜਾ। ਪਰ ਜਿਹੜਾ ਸਵਾਲ ਤੁਸੀਂ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ ਕਿ ਇਸ ਮੌਕੇ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਪੀੜਤ ਦਿਖਾ ਕੇ 24 ਦਾ ਵੱਡਾ ਚਿਹਰਾ ਬਣਾਉਣਾ ਚਾਹੁੰਦੇ ਨੇ, ਕਿਉਂਕਿ ਦਿੱਲੀ ਦੇ ਹਵਾਲੇ ਨਾਲ ਜਿਹੜੇ ਉਹ ਲੋਕਤੰਤਰਕ ਦੇ ਘਾਣ ਦੀ ਗੱਲ ਕਰਦੇ ਨੇ, ਜਿਹੜੇ ਆਰਡੀਨੈਂਸ ਨੂੰ ਕਹਿੰਦੇ ਨੇ ਕਿ ਸਰਕਾਰਾਂ ਨੂੰ ਕੁਚਲਣ ਦੀ ਕੋਸ਼ਿਸ਼ ਹੈ ਜੀ, ਚੁਣੇ ਹੋਏ ਨੁਮਾਇੰਦਿਆਂ ਦਾ ਹੱਕ ਖੋਹਣ ਦੀ ਕੋਸ਼ਿਸ਼ ਹੈ ਜੀ, ਇਹ ਉਹ ਕੇਜਰੀਵਾਲ ਬੋਲ ਰਹੇ ਨੇ ਜਿਹੜੇ ਧਾਰਾ 370 ਦੇ ਮਾਮਲੇ ਵਿੱਚ ਬੀਜੇਪੀ ਦੇ ਨਾਲ ਖੜ ਗਏ ਸੀ, ਜਿਹੜੇ ਜੰਮੂ ਕਸ਼ਮੀਰ ਔਰ ਲੇਹ ਲਦਾਖ ਨੂੰ ਟੋਟੇ ਕਰਨ ਦੇ ਵਿੱਚ ਹਾਮੀ ਹੋ ਗਏ ਸੀ। ਉਸ ਸਮੇਂ ਵੀ ਤਾਂ ਲੋਕਤੰਤਰ ਦਾ ਘਾਣ ਨਹੀਂ ਸੀ, ਉਸ ਸਮੇਂ ਉੱਥੋਂ ਦੇ ਚੁਣੇ ਨੁਮਾਇੰਦਿਆਂ ਨਾਲ ਧੱਕਾ ਨਹੀਂ ਸੀ,
ਉਸ ਸਮੇਂ ਲੋਕਾਂ ਤੋਂ ਵੋਟ ਦਾ ਹੱਕ ਖੋਹਣ ਦਾ ਜੀ ਅਸੀਂ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਵਾਂਗੇ, ਤਦ ਕਿਉਂ ਨਹੀਂ ਸਵਾਲ ਖੜਾ ਕੀਤਾ। ਸੋ ਇਸ ਲਈ ਉਸ ਸਮੇਂ ਉਹ ਚੀਜ਼ ਪੁੱਗਦੀ ਸੀ, ਅੱਜ ਇਹ ਚੀਜ਼ ਪੁੱਗਦੀ ਆ। ਤੇ ਇੱਥੇ ਕਾਂਗਰਸ ਦੁਵਿਧਾ ਚ ਇਸ ਲਈ ਹੈ ਕਿ ਕਾਂਗਰਸ ਨੂੰ ਕਦੇ ਤਾਂ ਲੱਗਦਾ ਕਿ ਸਾਨੂੰ ਵਿਰੋਧੀਆਂ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ, ਇਸ ਲਈ ਅਸੀਂ ਨਾਲ ਆ ਜਾਈਏ। ਕਦੇ ਉਹਨੂੰ ਲੱਗਦਾ ਕਿਤੇ ਇਹ ਨਾ ਹੋਵੇ ਕਿ ਅਸੀਂ ਕੇਜਰੀਵਾਲ ਦੇ ਪਿੱਛੇ ਖੜੇ ਨਜ਼ਰ ਆਉਣ ਲੱਗ ਜਾਈਏ ਕਿ ਕੇਜਰੀਵਾਲ ਸਾਡਾ ਲੀਡਰ ਹੈ, ਇਹ ਨਾ ਚੱਲ ਜਾਵੇ। ਇਸ ਲਈ ਖੜਗੇ ਤੇ ਰਾਹੁਲ ਇਸ ਦੁਵਿਧਾ ਚ ਨੇ। ਪਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ, ਖਾਸ ਕਰਕੇ ਪੰਜਾਬ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਹਿੰਦੇ ਰਾਹੁਲ ਗਾਂਧੀ ਦੀ ਗੁੱਡਬੁੱਕ ਚ ਖਾਸੇ ਨੇ, ਪਹਿਲਾਂ ਤੋਂ ਰਾਹੁਲ ਗਾਂਧੀ ਦੇ ਖਾਸ ਰਹੇ ਨੇ, ਉਹ ਕਹਿੰਦੇ ਜੀ ਉਹਨਾਂ ਨੇ ਦਿੱਲੀ ਸੁਨੇਹਾ ਪਹੁੰਚਾਤਾ ਕਿ ਆ ਗਲਤੀ ਨਾ ਕਰ ਲਿਓ, ਜੇਕਰ ਤੁਸੀਂ ਕੇਜਰੀਵਾਲ ਦੇ ਨਾਲ ਗਏ ਤਾਂ 2024 ਚ ਤੁਸੀਂ ਪਿੱਛੇ ਹੋਵੋਗੇ, ਕੇਜਰੀਵਾਲ ਮੂਹਰੇ ਹੋਊਗਾ। ਤੇ ਇਸ ਲਈ ਤੁਹਾਡੀ ਆਪਣੀ ਹੋਂਦ, ਆਪਣੀ ਲੜਾਈ ਜਦੇ ਮੁੱਕ ਜੂਗੀ। ਤੁਸੀਂ ਰਾਜ ਸਭਾ 'ਚ ਮੁੱਦਾ ਚੁੱਕਣਾ ਆਪਣੇ ਦਮ ਤੇ ਚੁੱਕੋ, ਪਰ ਐ ਨਾ ਹੋਵੇ ਕਿ ਤੁਸੀਂ ਕੇਜਰੀਵਾਲ ਦੇ ਸਮਰਥਨ 'ਚ ਉਹਦੇ ਪਿੱਛੇ ਖੜੇ ਹੋ। ਸੋ ਇਸ ਲਈ ਉਹ ਕਹਿੰਦੇ ਜੀ ਜੇਕਰ ਕਾਂਗਰਸ ਨੇ, ਰਾਹੁਲ ਗਾਂਧੀ ਨੇ, ਖੜਗੇ ਨੇ, ਸੋਨੀਆ ਪ੍ਰਿयंका ਨੇ ਇਹ ਫੈਸਲਾ ਕਰਨਾ ਵੀ ਹੈ ਕਿ ਇਸ ਆਰਡੀਨੈਂਸ ਵਾਲੇ ਮਾਮਲੇ 'ਚ ਰਾਹੁਲ ਗਾਂਧੀ ਹੋਰਾਂ ਨੂੰ ਕੇਜਰੀਵਾਲ ਨਾਲ ਜਾਣਾ ਚਾਹੀਦਾ ਜਾਂ ਨਹੀਂ, ਆਪ ਨਾਲ ਜਾਣਾ ਚਾਹੀਦਾ ਜਾਂ ਨਹੀਂ, ਮਮਤਾ ਨਤੀਸ਼ ਨਾਲ ਬੈਠਣਾ ਚਾਹੀਦਾ ਨਹੀਂ, ਤਾਂ ਉਹ ਤੋਂ ਪਹਿਲਾਂ ਇੱਕ ਵਾਰ ਕਹਿੰਦੇ ਪੰਜਾਬ ਕਾਂਗਰਸ ਤੋਂ ਪੁੱਛ ਲਿਓ, ਇੱਕ ਵਾਰ ਰਾਜਸਥਾਨ ਵਾਲੇ ਤੋਂ ਪੁੱਛ ਲਿਓ, ਇੱਕ ਵਾਰ ਹਿਮਾਚਲ ਵਾਲਿਆਂ ਤੋਂ ਪੁੱਛ ਲਿਓ, ਇੱਕ ਵਾਰ ਉੱਤਰਾਖੰਡ ਵਾਲਿਆਂ ਤੋਂ ਪੁੱਛ ਲਿਓ, ਗੁਜਰਾਤ ਵਾਲਿਆਂ ਤੋਂ ਵੀ ਆਪਣੀ ਕਾਂਗਰਸ ਤੋਂ ਪੁੱਛ ਲਿਓ, ਤੇ ਹੋਰ ਘੱਟੋ ਘੱਟ ਦਿੱਲੀ ਕਾਂਗਰਸ ਵਾਲਿਆਂ ਤੋਂ ਪੁੱਛ ਲਿਓ। ਕਹਿੰਦੇ ਤੁਸੀਂ ਇਹ ਨੇ ਸਾਰਾ ਕੁਝ, ਕਹਿੰਦੇ ਫਿਰ ਤੁਸੀਂ ਕਿੱਥੇ ਕਹੋਗੇ ਜਾ ਕੇ ਸਾਡੀ ਸ਼ੀਲਾ ਨੇ ਕੰਮ ਕੀਤਾ ਸੀ। ਹਾਂਜੀ ਬਿਲਕੁਲ। ਸੋ ਇਸ ਲਈ ਕਹਿੰਦੇ ਕਿ ਇਸ ਲਈ ਕਹਿੰਦੇ ਤੁਸੀਂ ਇਹ ਗਲਤੀ ਨਾ ਕਰੋ। ਇਸ ਹਵਾਲੇ ਨਾਲ ਕਾਂਗਰਸ ਨੂੰ ਦੁਵਿਧਾ ਚ ਹੈ ਕਿ ਸੂਬਿਆਂ ਤੋਂ ਰਿਪੋਰਟ ਸਾਨੂੰ ਹੋਰ ਆ ਰਹੀ ਹੈ, ਦਿੱਲੀ ਦੀ ਰਾਜਨੀਤੀ ਸਾਨੂੰ ਕੁਝ ਹੋਰ ਸੰਕੇਤ ਕਰ ਰਹੀ ਹੈ, ਕੀ ਸਾਨੂੰ ਇੱਕ ਪੂਰੀ ਵਿਰੋਧੀ ਧਿਰ ਨੂੰ ਇਕੱਠਿਆਂ ਹੋ ਕੇ ਮਜ਼ਬੂਤ ਧਿਰ ਵਜੋਂ ਦਿਖਾਉਣ 'ਚ ਫਾਇਦਾ ਹੈ ਜਾਂ ਇਸ ਮਾਮਲੇ ਤੇ ਦੂਰ ਰਹਿ ਕੇ ਫਾਇਦਾ ਹੈ। ਸੋ ਕਾਂਗਰਸ ਇਸ ਦੁਵਿਧਾ 'ਚੋਂ ਜਦ ਤੱਕ ਨਿਕਲੂਗੀ ਤਦ ਤੱਕ ਦੇਖਦੇ ਹਾਂ। ਪਰ ਉਹ ਤੋਂ ਪਹਿਲਾਂ ਮਾਨਸੂਨ ਸੈਸ਼ਨ 'ਚ ਕਿਤੇ ਆਰਡੀਨੈਂਸ ਨੂੰ ਲੋਕ ਸਭਾ 'ਚ ਤਾਂ ਪਾਸ ਕਰਾਉਣਾ ਔਖਾ ਹੀ ਨਹੀਂ ਉਹਨਾਂ ਲਈ, ਰਾਜ ਸਭਾ 'ਚ ਵੀ ਕਿਵੇਂ ਤਣ ਪੱਥਣ ਲਾ ਜਾਂਦੇ ਨੇ, ਦੇਖਣ ਵਾਲੀ ਗੱਲ ਹੋਗੀ। ਸੋ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਵੱਡਾ ਰਾਜਨੀਤਿਕ ਪਹਿਲੂ ਬਣ ਸਕਦਾ, ਕਿਉਂਕਿ 2024 'ਚ ਨਤੀਸ਼ ਵੀ ਚਿਹਰਾ ਬਣਨਾ ਚਾਹੁੰਦੇ ਨੇ, ਮਮਤਾ ਦੇ ਅੰਦਰ ਵੀ ਲੱਡੂ ਫੁੱਟਦੇ ਨੇ, ਸ਼ਰਦ ਪਵਾਰ ਵੀ ਆਪਣੀ ਉਮੀਦ ਰੱਖਦੇ ਨੇ, ਹੈ ਨਾ, ਰਾਹੁਲ ਗਾਂਧੀ ਮਾਂ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਚਿਹਰਾ ਬਣ ਜਾਵੇ, ਖੜਗੇ ਪ੍ਰਧਾਨ ਬਣਨ ਤੋਂ ਬਾਅਦ ਕਰਨਾਟਕਾ ਜਿਤਾਉਣ ਤੋਂ ਬਾਅਦ ਆਪਣੀ ਵੀ ਆਸ ਲਾਉਂਦੇ ਹੋਣੇ, ਹੋਰ ਪਤਾ ਨਹੀਂ ਕਿੰਨੇ ਛੋਟੇ ਲੀਡਰ ਨੂੰ ਲੱਗਦਾ ਹੋਣਾ ਕਿ ਸਾਡਾ ਦਾਣਾ ਲੱਗ ਜਾਵੇ। ਇਸ ਲਈ ਇੱਕ ਨਾਲ 100 ਬਿਮਾਰ ਖਾਸੇ ਨੇ, ਇਹਦਾ ਹੀ ਫਾਇਦਾ ਭਾਜਪਾ ਲੈ ਜਾਂਦੀ ਆ, ਇਸੇ ਵੰਡ ਦਾ ਫਾਇਦਾ ਉਹਨਾਂ ਨੂੰ ਮਿਲ ਜਾਂਦਾ। ਸੋ ਇਸ ਲਈ ਦੇਖਦੇ ਆ ਇਹ ਵੰਡ ਇਸ ਮਾਨਸੂਨ ਸੈਸ਼ਨ ਦੇ ਵਿੱਚ ਆਰਡੀਨੈਂਸ ਵਾਲੇ ਮਾਮਲੇ 'ਚ ਵੀ ਰਹਿੰਦੀ ਆ ਜਾਂ ਇਹਦੇ ਮਾਮਲੇ 'ਚ ਇਕੱਠੇ ਹੁੰਦੇ ਨੇ, ਤੇ ਉਹਦਾ ਫਾਇਦਾ ਫਿਰ ਕਿਹੜੀ ਧਿਰ ਲੈ ਕੇ ਜਾਂਦੀ, ਕਿ ਕੇਜਰੀਵਾਲ, ਕਾਂਗਰਸ ਜਾਂ ਹੋਰ ਕੋਈ, ਇਹ ਦੇਖਣ ਦੀ ਗੱਲ ਹੋ ਗਈ। ਮਸਲਾ ਇਹ ਸਾਰਾ ਲੈ ਦੇ ਕੇ 2024 ਦਾ ਹੀ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦੇ ਗੱਲ ਕਰੀਏ ਕੇਰਲ ਦੀ। ਕੇਰਲ ਦੇ ਵਿੱਚ ਜਿਹੜੀ ਧਰਮ ਆਧਾਰਿਤ ਰਾਜਨੀਤੀ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਲੜਾਈਆਂ ਆਪਾਂ ਵੇਖਣੀਆਂ ਹੁੰਦੀਆਂ ਰਹਿੰਦੀਆਂ, ਤੇ ਉਹਦੇ 'ਚ ਨੁਕਸਾਨ ਦੋਵਾਂ ਤਰ੍ਹਾਂ ਦਾ ਹੀ ਹੁੰਦਾ। ਹੁਣ ਖਬਰ ਜਿਹੜੀ ਗੱਲ ਕਹਿ ਰਹੀ ਹੈ ਸ਼ਰਮਾ ਜੀ, ਉਹ 'ਤੇ ਯਕੀਨ ਕਰਨਾ ਥੋੜ੍ਹਾ ਜਿਹਾ ਔਖਾ, ਪਰ ਤਫਸੀਲ ਤੁਸੀਂ ਦੱਸ ਦਿਓ। ਖਬਰ ਦਾ ਹੈਡਰ ਕਹਿ ਰਿਹਾ ਕਿ ਕੇਰਲ ਦੇ ਜਿਹੜੇ ਮੰਦਰ ਹੈ ਉਹਨਾਂ ਦੇ ਵਿੱਚੋਂ RSS ਬਾਹਰ ਹੋ ਗਈ ਹੈ। ਕਿਸੇ ਨੇ ਕੀਤੀ ਹੈ ਜਾਂ ਆਪੇ ਬਾਹਰ ਹੋਈ ਹੈ? ਨਹੀਂ, ਬਾਹਰ ਕੀਤੀ ਗਈ ਹੈ ਜੀ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਹੁਕਮ ਜਾਰੀ ਕਰਕੇ, ਨੋਟਿਸ ਜਾਰੀ ਕਰਕੇ, ਹਦਾਇਤ ਜਾਰੀ ਕਰਕੇ ਕੇਰਲਾ ਦੇ ਸਮੂਹ ਮੰਦਰਾਂ ਨੂੰ ਕਿ ਭਾਈ RSS ਨੂੰ ਮੰਦਰਾਂ ਚੋਂ ਬਾਹਰ ਕੱਢੋ, ਇਹਨਾਂ ਦੀਆਂ ਸ਼ਾਖਾਵਾਂ ਇੱਥੇ ਨਹੀਂ ਲੱਗਣੀਆਂ, ਇਹ ਰਾਜਨੀਤੀ ਦਾ ਅੱਡਾ ਨਹੀਂ ਹੈ, ਧਾਰਮਿਕ ਸਮਾਗਮਾਂ ਲਈ, ਧਾਰਮਿਕ ਸ਼ਰਧਾ ਵਾ ਸੁਮਨ ਦੇ ਲਈ ਇਹ ਸਥਾਨ ਨੇ। ਸੋ ਇਹ ਬਕਾਇਦਾ ਤੌਰ ਤੇ ਉੱਥੇ ਦੀ ਪ੍ਰਬੰਧਕ ਕਮੇਟੀ ਦਾ ਫੈਸਲਾ ਉਰੇ ਹੋ ਗਿਆ। ਅਸਲ 'ਚ ਕੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਅਜਿਹਾ ਆਰਡੀਨੈਂਸ, ਅਜਿਹਾ ਹੁਕਮ, ਅਜਿਹਾ ਮਤਲਬ ਕਿ ਨੋਟਿਸ ਜਾਰੀ ਕੀਤਾ ਜਾ ਰਿਹਾ ਸੀ ਮੰਦਰ ਕਮੇਟੀ ਵੱਲੋਂ ਕਿ ਭਾਈ ਮੰਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਸਰਗਰਮੀਆਂ ਨਹੀਂ ਹੋਣੀ ਚਾਹੀਦੀਆਂ, ਕਿਸੇ ਵੀ ਰਾਜਨੀਤਿਕ ਸੰਗਠਨ ਦੇ ਕੋਈ ਸਮਾਗਮ ਨਹੀਂ ਹੋਣੇ ਚਾਹੀਦੇ। ਉਹ ਸਿੱਧਾ ਨਹੀਂ ਲਿਖ ਰਹੇ ਸੀ ਕਿਉਂਕਿ ਉੱਥੇ ਹੋਰ ਕੋਈ ਰਾਜਨੀਤਿਕ ਪਾਰਟੀ ਤਾਂ ਜਾ ਕੇ ਕਰਦੀ ਹੋਣੀ ਕੁਛ ਅਜਿਹਾ ਸਮਾਗਮ। RSS ਦੀਆਂ ਸ਼ਾਖਾਵਾਂ ਲੱਗਦੀਆਂ ਸੀ, RSS ਦੀਆਂ ਟ੍ਰੇਨਿੰਗਾਂ ਚੱਲਦੀਆਂ ਸੀ, RSS ਆਪਣਾ ਜਿਹੋ ਜਿਹਾ ਪ੍ਰਚਾਰ ਹੈ ਉਹੋ ਜਿਹਾ ਪ੍ਰਚਾਰ ਕਰਦੀ ਸੀ। ਉਸ ਨੂੰ ਲੈ ਕੇ ਉੱਥੇ ਦੀ ਕਮੇਟੀਆਂ ਜਾਂ ਉੱਥੇ ਦੇ ਕੁਝ ਸੰਗਠਨ ਜਾਂ ਉੱਥੇ ਦੇ ਕੁਝ ਹਿੰਦੂ ਭਾਈਚਾਰੇ ਦੇ ਲੋਕ ਦਿੱਕਤ ਮਹਿਸੂਸ ਕਰਦੇ ਸੀ। ਸੋ ਇਸ ਨੂੰ ਲੈ ਕੇ ਜਦੋਂ ਉਹ ਨੋਟਿਸ ਦਾ ਵੀ ਹਵਾਲਾ ਦੇ ਕੇ ਇਹ ਕਹਿ ਕੇ ਕਿ ਸਾਡੀ ਕਿਹੜਾ ਰਾਜਨੀਤਿਕ ਪਾਰਟੀ ਹੈ ਜੀ, ਇਹ ਤਾਂ ਸੰਗਠਨ ਹੈ ਜੀ, ਇਹ ਤਾਂ ਜੀ ਹਿੰਦੂਵਾਦੀ ਸੰਗਠਨ ਹੈ ਜੀ, ਇਹ ਕਹਿ ਕੇ ਉਹ ਸ਼ਾਖਾਵਾਂ ਲਾਈ ਜਾਂਦੇ ਸੀ। ਅਧਿਕਾਰੀਆਂ ਲਈ, ਪ੍ਰਬੰਧਕ ਟੀਮਾਂ ਲਈ ਮੁਸ਼ਕਲ ਹੁੰਦਾ ਸੀ ਕਿ ਹੇਠਲੇ ਪੱਧਰ ਤੇ ਉਹ ਲੜ ਸਕਣ। ਸੋ ਇਸ ਲਈ ਫਿਰ ਅਚੇਚਾ ਨੋਟਿਸ ਇਹ ਕੱਢਿਆ ਕਿ ਰਾਜਨੀਤਿਕ ਸਰਗਰਮੀਆਂ ਦੇ ਨਾਲ ਨਾਲ RSS ਦੀ ਸ਼ਾਖਾ ਵੀ ਪੱਕੀ ਤੌਰ ਤੇ ਰੋਕੀ ਜਾਂਦੀ ਹੈ। ਇਹ ਬਕਾਇਦਾ ਲਿਖਣਾ ਪਿਆ ਫਿਰ ਕੇਰਲਾ ਦੇ ਵਿੱਚ। ਇਸ ਮੌਕੇ ਜਿਹੜਾ ਦੇਵਸਮ ਬੋਰਡ ਹੈ, ਜਿਹਨੂੰ TDB ਮਤਲਬ ਤ੍ਰਿਵਣਕੋਟ ਦੇਵਸਰ ਬੋਰਡ, ਇਹ ਮੰਦਰ ਬੋਰਡ ਜਿਹੜਾ ਉੱਥੇ ਪ੍ਰਬੰਧ ਦੇਖਦਾ, ਉਹਦੇ ਅਧੀਨ 1248 ਮੰਦਰ ਆਉਂਦੇ ਆ ਜੀ ਕੇਰਲ ਦੇ। ਠੀਕ ਹੈ।
1248 ਮੰਦਿਰਾਂ ਦੇ ਲਈ ਬਕਾਇਦਾ ਉਹਨਾਂ ਨੇ ਕਿਸੇ ਸਮੇਂ 2021 ਦੇ ਵਿੱਚ ਵੀ ਜਾਂ 2016 ਦੇ ਵਿੱਚ ਵੀ ਇੱਕ ਨੋਟਿਸ ਕੱਢਿਆ। 2016 ਚ ਵੀ ਕੱਢਿਆ, ਫਿਰ 30 ਮਾਰਚ 2021 ਨੂੰ ਵੀ ਕੱਢਿਆ, ਤੇ ਉਹ ਨੋਟਿਸ ਦੇ ਵਿੱਚ ਇਹੀ ਹੁੰਦਾ ਸੀ ਕਿ ਭਾਈ ਮੰਦਿਰਾਂ ਦੇ ਅੰਦਰ ਰਾਜਨੀਤਿਕ ਸਰਗਰਮੀਆਂ ਨਹੀਂ ਹੋਣੀ ਚਾਹੀਦੀਆਂ, ਕਿਸੇ ਪਾਰਟੀ ਦੇ, ਕਿਸੇ ਧਿਰ ਦੇ, ਕਿਸੇ ਸੰਗਠਨ ਵੱਲੋਂ ਅਜਿਹੇ ਸਮਾਗਮ ਨਹੀਂ ਹੋਣੇ ਚਾਹੀਦੇ। ਸੋ ਉਸ ਮੌਕੇ ਮੰਦਿਰ ਕਮੇਟੀਆਂ ਵੀ ਇਸ ਨੂੰ ਇੱਕ ਸਧਾਰਨ ਨੋਟਿਸ ਵਜੋਂ ਲੈਂਦੀਆਂ ਸੀ ਕਿ ਠੀਕ ਹੈ, ਹਦਾਇਤ ਆ ਗਈ ਹੇਠਲੀ ਕਮੇਟੀ ਨੂੰ, ਉੱਪਰਲੀ ਹਾਈ ਕਮਾਂਡ ਦੀ, ਕਿ ਠੀਕ ਹੈ ਜੀ, ਕੋਈ ਗੌਰ ਰੱਖਿਓ ਜੀ, ਕੁਛ ਨਾ ਹੋਵੇ। ਪਰ RSS ਆਪਣਾ ਕੰਮ ਕਰੀ ਜਾਂਦੀ ਸੀ। ਹੁਣ ਉਹਨੂੰ ਸਿੱਧਾ ਰੋਕਿਆ ਨਹੀਂ ਯਾਰ ਸੀ, ਪਤਾ ਉਹਨਾਂ ਨੂੰ ਵੀ ਸੀ ਕਿ ਸਾਨੂੰ ਰੋਕਣ ਦੀ ਕਵਾਇਦ ਹੈ। ਤੇ ਆਖਰ ਕਹਿੰਦੇ ਅੱਖ ਚੱਬਿਆ ਪ੍ਰਬੰਧਕ ਕਮੇਟੀ ਨੇ, ਤੇ ਉਹਨੇ ਬਕਾਇਦਾ 18 ਮਈ 2023 ਨੂੰ ਇਹ ਨਵਾਂ ਹੁਕਮ, ਨਵਾਂ ਨੋਟਿਸ ਜਾਰੀ ਕੀਤਾ, ਜਿਹਦੇ ਵਿੱਚ ਲਿਖਿਆ ਕਿ ਮੰਦਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ ਸੰਗਠਨ ਵੱਲੋਂ ਤੇ RSS ਵੱਲੋਂ ਸ਼ਾਖਾਵਾਂ ਵੀ ਨਹੀਂ ਲੱਗਣਗੀਆਂ, ਇਹਨਾਂ ਤੇ ਰੋਕ ਲਾਈ ਜਾਂਦੀ ਹੈ। ਇੱਕ ਵੱਖਰੇ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ, ਇੱਕ ਗਲਤ ਪ੍ਰਚਾਰ ਕਰਦੇ ਨੇ, ਇਸ ਲਈ ਅਸੀਂ ਰੋਕ ਤੇ। ਉਧਰ BJP ਕਹਿੰਦੀ ਇਹ ਸੋੜੀ ਸਿਆਸਤ ਹੈ ਇਹਨਾਂ ਦੀ। BJP ਕਹਿੰਦੀ ਕਿ ਇਹ ਸਾਡੇ ਤੇ ਹਮਲਾ ਹੈ। ਅਸਲ ਦੇ ਵਿੱਚ ਕਹਿੰਦੇ ਕਿ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਵੀ, ਤੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ, ਇਹ ਉਹਨਾਂ ਦੀ ਨਿੱਜੀ ਸਿਆਸਤ ਹੈ, ਇਹ ਸਿਆਸੀ ਹਮਲਾ ਹੈ। ਸੋ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। ਪਰ 1248 ਮੰਦਿਰਾਂ ਦੇ ਵਿੱਚੋਂ ਇਸ ਮੰਦਿਰ ਬੋਰਡ ਨੇ ਹਦਾਇਤ ਜਾਰੀ ਕਰਕੇ RSS ਦੀਆਂ ਸ਼ਾਖਾਵਾਂ ਨੂੰ ਬਾਹਰ ਕਰ ਦਿੱਤਾ। ਮੈਂ ਦੱਸ ਦਿਆਂ ਕਿ ਜਿਹੜਾ ਇਹ ਬੋਰਡ ਹੈ, ਇਹ ਮਤਲਬ ਕਿ 1248 ਮੰਦਿਰਾਂ ਦਾ ਕੰਮਕਾਜ ਉੱਥੇ ਸਾਰਾ ਦੇਖਦਾ ਹੈ, ਜਿਹਦੀ ਸਥਾਪਨਾ 1950 ਦੇ ਜਿਹੜਾ ਹਿੰਦੂ ਐਕਟ ਹੈ ਨਾ, ਮੰਦਿਰਾਂ ਦੀ ਧਾਰਮਿਕ ਐਕਟ ਹੈ ਜਿਹੜਾ, ਉਹਦੇ ਤਹਿਤ ਇਹ ਬੋਰਡ ਕੰਮ ਕਰਦਾ ਔਰ ਆਜ਼ਾਦ ਸੰਸਥਾ ਹੈ। ਆਜ਼ਾਦ ਸੰਸਥਾ ਦੇ ਨਾਤੇ ਕੰਮ ਕਰਦਾ। ਹੁਣ ਇਹ ਉਵੇਂ ਦੀ ਆਜ਼ਾਦ ਸੰਸਥਾ ਹੋਵੇ ਕਿ ਇੱਥੇ SGPC ਬਾਦਲਾਂ ਦੇ ਹੁਕਮ ਤੇ ਚੱਲਦੀ, ਹੋ ਸਕਦਾ ਇਹ ਵੀ, ਕਿਉਂਕਿ ਉੱਥੇ ਜਿਹੜੀ ਧਿਰ ਹੈ, ਉੱਥੇ ਮਤਲਬ ਖੱਬੀਆਂ ਧਿਰਾਂ ਦਾ ਵੀ ਰਾਜ ਹੈ, ਤੇ ਕਾਂਗਰਸ ਵੀ ਉੱਥੇ ਸਰਗਰਮ ਹੈਗੀ ਆ। ਸੋ ਇਸ ਲਈ ਕਾਂਗਰਸ ਬੇਸ਼ੱਕ ਵਿਰੋਧੀ ਧਿਰ ਚ ਹੈ, ਸੋ ਉਹਨਾਂ ਵੱਲੋਂ ਇਸ ਨੂੰ ਹਦਾਇਤ ਹੋਈ ਹੈ। ਤੇ ਇਹ RSS ਦੇ ਖਿਲਾਫ ਲੜਾਈ ਹੈ ਜਾਂ BJP ਦੀ ਲੜਾਈ ਖਿਲਾਫ ਹੈ, ਜਾਂ ਜਿਵੇਂ ਕਾਂਗਰਸ ਨੇ ਕਿਹਾ ਇਸ ਹੁਕਮ ਤੋਂ ਬਾਅਦ ਕਿ ਭਾਈ ਕੇਰਲਾ ਚ ਝਾਤ ਮਾਰ ਕੇ ਦੇਖ ਲਓ, 90% ਹਿੰਦੂ RSS ਦੇ ਖਿਲਾਫ ਨੇ, ਤੇ ਇਸ ਲਈ ਹੁਕਮ ਸਹੀ ਹੈ। ਸੋ ਇਸ ਲਈ ਇਸ ਹਵਾਲੇ ਨਾਲ ਜੇਕਰ ਇਹ ਸ਼ੁਰੂਆਤ ਹੋਈ ਹੈ ਕੇਰਲ ਤੋਂ, ਤਾਂ ਇਹ ਸ਼ੁਰੂਆਤ ਹੋਰ ਸੂਬਿਆਂ 'ਚ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਕੇਰਲਾ ਦੇ ਮੰਦਿਰ ਬੋਰਡ ਨੇ ਬਕਾਇਦਾ 1248 ਮੰਦਿਰਾਂ 'ਚ ਨੋਟਿਸ ਭੇਜ ਕੇ ਕਹਿਤਾ ਕਿ RSS ਦੀਆਂ ਸ਼ਾਖਾਵਾਂ ਮੰਦਿਰਾਂ 'ਚੋਂ ਬਾਹਰ ਕਰੋ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਹੜੇ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਇੱਕ ਐਕਟਿਵਿਸਟ ਵੀ ਨੇ। ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ ਹਮੇਸ਼ਾ ਸਰਗਰਮੀਆਂ ਦੇ ਵਿੱਚ ਰਹਿੰਦੇ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਰਾਹੁਲ ਗਾਂਧੀ ਦੀ ਟਰੱਕ ਦੀ ਸਵਾਰੀ ਤੋਂ ਲੈ ਕੇ ਜਿਹੜੀ ਮਨ ਕੀ ਬਾਤ ਕੀਤੀ ਹੈ, ਉਸ ਤੋਂ ਬਾਅਦ ਭਗਵੰਤ ਮਾਨ ਨੇ ਚੰਨੀ ਦੇ ਭਾਣਜੇ ਤੋਂ ਚੰਨੀ ਤੇ ਟਕੋਰ ਕੀਤੀ ਹੈ ਕਿ 2 ਕਰੋੜ ਮਾਮਲੇ ਦੇ ਵਿੱਚ ਬੋਲਣ ਤੋਂ ਪਹਿਲਾਂ ਭਾਣਜੇ ਨਾਲ ਸਲਾਹ ਕਰ ਲੈਣ। ਚੰਨੀ ਬਹਿਬਲ ਕਲਾਂ ਬੇਅਦਬੀ ਕਾਂਡ ਦਾ ਭਗੌੜਾ ਏਅਰਪੋਰਟ ਤੋਂ ਫੜਿਆ। ਆਰਡੀਨੈਂਸ ਮਾਮਲੇ ਦੇ ਵਿੱਚ ਕਾਂਗਰਸ ਦੁਬਿਧਾ ਦੇ ਵਿੱਚ ਹੈ। ਮਮਤਾ ਨੇ ਕੇਜਰੀਵਾਲ ਨੂੰ ਸਮਰਥਨ ਕੀਤਾ ਤੇ ਅਖੀਰ ਦੇ ਵਿੱਚ ਕੇਰਲ ਦੇ ਮੰਦਿਰਾਂ ਦੇ ਵਿੱਚ ਜਿਹੜਾ RSS ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ, ਇਹ ਤੇ ਆਪਾਂ ਚਰਚਾ ਕੀਤੀ ਹੈ। ਇੱਕ ਵਾਰ ਮੁੜ ਤੋਂ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।